ਬਿਸਮਿਲ੍ਲਾ। ਠੀਕ ਠਾਕ ਜੀ। ਹਾਂਜੀ ਕੀ ਹਾਲ ਠੀਕ ਠਾਕ। ਸਤਿ ਸ਼੍ਰੀ ਅਕਾਲ ਜੀ। ਟ੍ਰੇਨ ਹੋ ਗਏ ਉਦਾਂ ਪੂਰੇ ਸਾਰੇ ਨਾਲ ਜੀ ਹਾਂ ਉਹ ਸੋਇਆ ਸਾਹਿਬ ਮੈਂ ਕਿਹਾ ਟ੍ਰੇਨ ਤੁਸੀਂ ਸਾਰੇ ਆ ਪੂਰੇ ਹੋ ਗਏ ਜੀ ਠੀਕ ਹੋ ਸੋਇਆ ਸਾਹਿਬ ਇੰਨੇ ਮੈਂ ਕਲਾਸ ਤੁਸੀਂ ਕੀ ਗੱਲ ਭਰਾਵਾਂ ਪਿਆਰ ਆ ਕਿੰਨੇ ਮੈਚ ਲਾਤੇ ਸਰਵਾ ਸਾਹਿਬ ਦੇ? ਸੋਇਆ ਸਾਹਿਬ ਦੇ ਬੜੇ ਮਾਰੇ 4-5 ਤੇ ਹੈ ਜੀ। ਬਹੁਤ ਭਾਜੀ ਸੋਇਆ ਸਾਹਿਬ ਸਾਰੇ ਰੱਖਦੇ ਹੋ ਮਿਲ ਕੇ ਬੜੀ ਖੁਸ਼ੀ ਹੋਈ ਤੁਹਾਨੂੰ। ਮਿਹਰਬਾਨੀ। ਮੈਂ ਕਿਹਾ ਰੋਜ਼ੇ ਸਾਰੇ ਰੱਖ ਰਹੇ ਹੋ ਹਾਂਜੀ ਰੋਜੇ ਰੱਖ ਲਏ। ਰੱਖ ਕੇ ਸੋ ਜਾਂਦੇ ਹੋਵੋਗੇ ਨਹੀਂ ਨਹੀਂ ਹਾਂ ਜਾਗੀ ਦਾ ਜੀ ਸਾਰਾ ਦਿਨ ਕੰਮ ਸਾਰੀ ਖਾ ਗਏ ਨਹੀਂ ਸਹਿਰੀ ਖਾ ਕੇ ਆਪਣਾ ਕੰਮ ਕਰ ਕਰੀਦਾ। ਹੁਣ ਸੁੱਤਾ ਸੀ ਵੀ ਕੰਮ ਮੁਕਾ ਕੇ ਨਾ ਫਿਰ ਵੀ ਦੁਪਹਿਰ ਨੂੰ ਸਾਜਰੇ ਆਪਣਾ ਰਵੇੜ ਲਈਦਾ। ਹਾਂ ਤੁਸੀਂ ਆਪਣੇ ਲਾਓ ਅਸੀਂ ਪਹੁੰਚੇ ਹਾਂ ਜੀ ਸੋਇਆ ਸਾਹਿਬ ਦੇ ਕੋਲ ਇਸਲਾਮਾਬਾਦ ਤੋਂ ਆਏ ਸਾਡੀਆਂ ਸ਼ਕਲਾਂ ਹੀ ਦੱਸਦੀ ਹੋਣੀ ਉਹਨੇ 12 ਵਜੇ ਨੂੰ ਤਾਂ ਗੱਡੀ ਭਿਆ ਕੇ ਤੇ ਤੀਜੇ ਦਿਨਾਂ ਚੌਂ ਦਿਨਾਂ ਤੋਂ ਮੈਂ ਤਾਂ ਡਰਾਈਵ ਵੀ ਕਰ ਰਿਹਾ ਤੇ ਭਾਈ ਹੋਰੀ ਤਿੰਨੇ ਰੈਸਟ ਕਰ ਰਹੇ ਨੇ ਤੇ ਇਹ ਪਰਮਜੀਤ ਵੀਰ ਨੇ ਆਪਣੇ USA ਤੋਂ ਅਮਰੀਕਾ ਤੋਂ ਅਸੀਂ ਵੀ ਜ਼ਿਮੀਂਦਾਰ ਹਾਂ ਤੇ ਇਹ ਵੀ ਮਾਸ਼ਾਅੱਲਾ ਜ਼ਿਮੀਂਦਾਰ ਆ 100-150 ਕਿੱਲੇ ਦੀ ਵਾਹੀ ਆ ਉੱਥੇ ਉਹਨਾਂ ਕੋਲੇ ਤੇ ਆਪਣੇ ਨਵਤੇਜ ਭਾਜੀ ਆ ਇਹ ਵੀ ਉੱਥੋਂ ਅਮਰੀਕਾ ਤੋਂ ਆ ਭਰਾ ਇਕੱਠੇ ਰਹਿੰਦੇ ਆ ਤੇ ਘੁੰਮਣ ਵੀ ਇਕੱਠੇ ਆਏ ਆ ਤੇ ਅਸੀਂ ਸੋਇਆ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ ਕਿਉਂਕਿ ਗੱਲ ਇਹ ਨਾ ਕਿ ਸਾਡੇ ਜਿੰਨੇ ਵੀ ਵੀਰ ਉਧਰੋਂ ਆਉਂਦੇ ਆ ਨਾ ਉਹ ਕਹਿੰਦੇ ਹੁੰਦੇ ਆ ਵੀ ਜਦੋਂ ਤੱਕ ਸੋਇਆ ਸਾਹਿਬ ਦੇ ਦਰਸ਼ਨ ਨਾ ਕਰ ਲਈਏ ਸਾਡੀ ਯਾਤਰਾ ਪੂਰੀ ਨਹੀਂ ਹੁੰਦੀ। ਉਹ ਫਿਰ ਤੇ ਫਿਰ ਕੋਸ਼ਿਸ਼ ਇਹ ਹੁੰਦੀ ਕਿ ਅਸੀਂ ਮਿਲ ਲਈਏ। ਰਾਣਾ ਸਾਹਿਬ ਤੁਸੀਂ ਇੱਥੇ ਆ ਜਾਓ ਇੱਥੇ ਆ ਜਾਓ ਉੱਪਰ ਆ ਜਾਓ ਇੱਥੇ ਮੈਨੇ ਇੱਥੇ ਤੁਸੀਂ ਤਾਂ ਕਰ ਲਓ ਤਾਂ ਪੈਰ ਮੈਂ ਕਰਦਾ ਪੈਰ ਆ ਜਾਓ ਰਾਣਾ ਸਾਹਿਬ ਇੱਥੇ ਆਓ ਇੱਥੇ ਰਾਣਾ ਸਾਹਿਬ ਇੱਥੇ ਓਕੇ ਠੀਕ ਹਾਂ ਕਰ ਲਓ ਹਾਂਜੀ ਹਾਂਜੀ ਨਹੀਂ ਤੇ ਗੱਡੀ 'ਚ ਤੁਸੀਂ ਤੇਲ ਨਹੀਂ ਪੋਇਆ ਹੋਇਆ ਜੀ ਫਿਰ ਸਾਡੇ ਮੂੰਹ ਦੇ ਪਾਰਾ ਕਿੱਦਾਂ ਆ ਕੇ ਤੁਸੀਂ ਕਹਿੰਦੇ ਗੱਡੀ 'ਚ ਜਾ ਕੇ ਖਿੱਚ ਕੇ ਲਿਆਏ ਗੱਡੀ ਖਿੱਚ ਕੇ ਲਿਆਏ ਭਾਗ ਖਿੱਚ ਕੇ ਲਿਆਉਣ ਵਾਲੀ ਗੱਲ ਹੈ ਜੀ। ਆਹੋ ਪੈਂਡਾ ਹੀ ਇੰਨਾ ਹਾਂ ਵੀ ਆ ਕਿੱਥੇ ਆਪਣਾ ਮਲਤਾਨਾ ਬੜਖੋਈ ਸਾਂਬਾ ਹਸਨਬਦਾਲ ਸਰਗੋਦਾ ਚਿਊਟ ਫਿਰ ਲਾਹੌਰ ਤੇ 2 ਘੰਟੇ ਸੁੱਤੇ ਆ ਸਵੇਰੇ ਉੱਠ ਕੇ ਫਰੀਦਾ ਉਹ ਸਰਾਣਾ ਦੇ ਸਰਗੋਦੇ ਵੀ ਗਏ ਵਿੱਚ ਆ ਸਰਗੋਦੇ ਉਹ ਫੜ ਨਹੀਂ ਭਾਜੀ ਨੂੰ ਉੱਪਰ ਨਹੀਂ ਬੈਠਾ ਚਲੋ ਸਰਾਣਾ ਤੋਂ ਤੁਹਾਡੇ ਬੋਲ ਸੁਣਨਾ ਚਾਹੁੰਦੇ ਆ ਨਹੀਂ ਕੋਈ ਸਾਨੂੰ ਨਹੀਂ ਆਪਾਂ ਗੱਲਾਂ ਬਾਤਾਂ ਕਰ ਰਹੇ ਜੀ। ਸਿਆਣੇ ਕਹਿੰਦੇ ਵੀ ਗੁੱਜਾ ਪਾਪ ਨਾ ਅਖੀਰ ਉਗੜ ਕੇ ਰਹਿੰਦਾ ਵੀ ਬੰਦੇ ਦੇ ਮਨ 'ਚ ਕਿਸੇ ਵਾਸਤੇ ਪਿਆਰ ਹੋਵੇ ਨਾ ਕਿਸੇ ਵਾਸਤੇ ਚਾਹਤ ਹੋਵੇ ਤੇ ਰੱਬ ਦੀ ਜ਼ਾਤ ਮਿਲਾ ਦਿੰਦੀ ਆ। ਇਹ ਜਿਹੜੇ ਸਾਡੇ ਕੋ ਆਂਦੇ ਨਾ ਸਾਡੇ ਭਰਾ ਭੈਣ ਭਰਾ ਧੀਆਂ ਪੁੱਤਰ ਜਿਹੜੇ ਸਾਡੇ ਕੋ ਆਂਦੇ ਬਾਹਰਲੇ ਮੁਲਕਾਂ ਤੋਂ ਜਾਂ ਚੜ੍ਹਦੇ ਪੰਜਾਬ 'ਚੋਂ ਜਿਹੜੇ ਸਾਡੇ ਮੈਂ ਕਹਿੰਦਾ ਸਾਨੂੰ ਇੱਥੇ ਤੱਕ ਪਹੁੰਚਾਇਆ ਵੀ ਇਹਨਾਂ ਨੇ ਤੇ ਹੁਣ ਫਿਰ ਇਹ ਵੀ ਕਹਿੰਦੇ ਆ ਵੀ ਸਾਡੀ ਅਖੇ ਯਾਤਰਾ ਪੂਰੀ ਨਹੀਂ ਹੁੰਦੀ। ਮੈਂ ਕਹਿੰਦਾ ਤੁਸੀਂ ਆਪ ਦੇ ਘਰੇ ਆਨੇ ਤੁਸੀਂ ਪ੍ਰਾਹੁਣੇ ਨਹੀਂ ਹੈਗੇ ਪੰਜਾਬ ਦੇ ਵਿੱਚ ਤੁਸੀਂ ਆਪ ਦੇ ਘਰੇ ਆਨੇ ਤੁਸੀਂ ਦਿਨੇ ਆਓ ਰਾਤੀ ਆਓ ਜੰਮ ਆਓ। ਹਾਂਜੀ ਗੱਲ ਤੁਹਾਡੀ ਸਹੀ ਹੈ। ਮੈਂ ਪਿਛਲੇ ਸਾਲ ਨਵੰਬਰ ਵਿੱਚ ਆਇਆ ਸੀਗਾ ਉਦੋਂ ਤੁਹਾਡੀ ਪਹੁੰਚ ਕਾਨਫਰੰਸ ਸੀ ਉਦੋਂ ਗਿੱਲ ਸਾਹਿਬ ਟੱਕਰ ਪਏ ਸੀ ਟੱਕਰੇ ਬਹੁਤ ਥੋੜਾ ਟੱਕਰੇ ਸੀ ਹਾਂ ਤੇ ਉਹ ਪਰ ਮਨ ਨੂੰ ਸਕੂਨ ਨਹੀਂ ਸੀ ਆਇਆ। ਹਾਂ ਤੇ ਮੇਰੀ ਗਿੱਲ ਸਾਹਿਬ ਨਾਲ ਗੱਲ ਹੋਈ ਮੈਂ ਗਿੱਲ ਸਾਹਿਬ ਤੇ ਕਹਿੰਦੇ ਚਲੋ ਦੁਬਾਰਾ ਆ ਜਾਓ ਹਾਂ ਤੇ ਪਰ ਉਹ ਜਦੋਂ ਇਦਾਂ ਹੁੰਦੀ ਆ ਸਾਡਾ ਆਪਣਾ ਘਰ ਇਸੇ ਕਰਕੇ ਅਸੀਂ ਆਉਂਦੇ ਆ ਸਾਨੂੰ ਕਦੇ ਵੀ ਮਹਿਸੂਸ ਨਹੀਂ ਹੋਇਆ। ਵਾਹ ਤੇ ਜੋ ਤੁਸੀਂ ਸਾਡੀ ਇੱਜ਼ਤ ਭਰਾ ਕਰਦੇ ਆ ਬਹੁਤ ਵਧੀਆ ਆ ਅਸੀਂ ਤਾਂ ਦੇਣ ਨਹੀਂ ਦੇ ਸਕਦੇ। ਬਾਕੀ ਦੇਖੋ ਜਿਹੜਾ ਇਹ ਫਰੂਟ ਟਰੀ ਆ ਇਹ ਰਾਤੋਂ ਰਾਤ ਉੱਗਿਆ ਨਹੀਂ ਹੈਗਾ। ਤੁਹਾਡੇ ਸਾਰੇ ਭਰਾਵਾਂ ਦੀ ਮਿਹਨਤ ਕਿੰਨੀ ਵਾਹ ਉਹਦੇ ਪਿੱਛੇ ਦੇਖਿਆ ਜਾਵੇ ਕਿੰਨੇ ਸਾਲ ਹੋ ਗਏ। ਹਾਂਜੀ ਉਹ ਫਰੂਟ ਲਾਉਣ ਲਈ ਟਰੀ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਤਾਂ ਕਰਕੇ ਹਵਾ ਆਵੇ ਤੇ ਇਸ ਲਈ ਸਾਨੂੰ ਆਲਵੇਜ ਇਦਾਂ ਲੱਗਦਾ ਹੁੰਦਾ ਵੀ ਜਦ ਤੱਕ ਸਾਡੇ ਸਾਰੇ ਭਰਾਵਾਂ ਦਰਸ਼ਨ ਨਾ ਕਰ ਲਏ ਸਾਡੀ ਯਾਤਰਾ ਨਹੀਂ। ਹੁਣ ਮੇਰੀ ਵਾਈਫ ਸੀ ਉਦਣ ਇਹਨਾਂ ਨਾਲ ਵੀ ਗੱਲ ਹੋਈ ਇਹਨਾਂ ਨੂੰ ਹੱਸਦੇ ਕਹਿੰਦੇ ਹੁਣ ਇਹਦੇ ਮੂੰਹ ਦੀ ਖੁਸ਼ੀ ਦੇਖੋ ਵੀ ਤੁਸੀਂ ਇਕੱਠੇ ਆ। ਹਾਂਜੀ ਤੇ ਇਹ ਪਿਆਰ ਆ ਦੇਖੋ ਜੀ ਕੁਛ ਨਹੀਂ ਲੱਗ ਜਾਣਾ ਇਹ ਪਿਆਰ ਆ ਦਿਲਾਂ ਵਿੱਚ ਉਹੀ ਲੈ ਜਾਣਾ ਉਹੀ ਲੈ ਜਾਣਾ ਹੋਰ ਕੁਛ ਨਹੀਂ ਲੈ ਸਕਦੇ। ਹਾਂਜੀ ਹਾਂਜੀ ਭਾਜੀ ਨੂੰ ਤੇਜ ਮਗਰੋਂ ਤਾਂ ਕਰਨਾ ਠੀਕ ਹੈ ਹਵਾ ਨਹੀਂ ਆ ਰਹੀ ਸੀ। ਹਾਂਜੀ ਬਈ ਜਿੱਦਾਂ ਵੀ ਹੁਣ ਮੈਂ ਕਿੰਨਾ ਖੁਸ਼ ਆ ਵੀ ਤੁਹਾਡੇ ਸਾਰੇ ਦਰਸ਼ਨ ਹੋ ਗਏ ਵੀ ਪਿਛਲੀ ਵਾਰ ਟਾਈਮ ਨਹੀਂ ਸਾਡਾ ਲੱਗਾ ਵਾਹ ਤੁਹਾਨੂੰ ਵੀ 5 ਮਿੰਟ ਮਿਲਿਆ ਸੀ ਮੈਂ
ਇਹਨਾਂ ਨੂੰ ਵੀ 5 ਮਿੰਟ ਹੀ ਮਿਲੇ ਸੀ ਉਦੋਂ, ਇਹ ਗੱਲ ਸਾਹਿਬ ਨੂੰ ਵੀ 5 ਮਿੰਟ ਮਿਲੇ। ਨਹੀਂ ਜਿਹੜੀਆਂ ਸਾਡੀਆਂ ਮਾਵਾਂ ਨਾ ਜੀ ਉਹ ਤਾਂ ਸਾਨੂੰ ਉਹਨਾਂ ਨੇ ਬਹੁਤ ਪਿਆਰ ਦਿਆ ਇਹਨਾਂ ਨੇ। ਇੱਥੇ ਹੁਣ ਵੀ ਅਗਲੇ ਦਿਨ ਆਇਆ ਟੈਲੀਫੋਨ ਆਇਆ ਸੀਗਾ ਤੇ ਉਹ ਬੀਬੀ ਵਿਚਾਰੀ ਸਾਡੀ ਮਾਂ ਉਹਦਾ ਕੋਈ ਐਕਸੀਡੈਂਟ ਹੋਇਆ ਨਾ ਤੇ ਹਜੇ ਨਾ ਐਕਸੀਡੈਂਟ ਨਹੀਂ ਖਬਰੇ ਉਹ ਬਿਮਾਰ ਸੀ। ਅੱਛਾ ਜੀ। ਤੇ ਉਹ ਆ ਨਹੀਂ ਸਕੇ, ਉਹ ਕਹਿੰਦੇ ਵੀ ਜਦੋਂ ਵੀ ਆਏ ਨਾ ਤੇ ਅਸੀਂ ਆਵਾਂਗੇ ਸੀ ਹਮੇਸ਼ਾ। ਹਾਂਜੀ ਨਹੀਂ ਇਹ ਤਾਂ ਤੁਹਾਡਾ ਜੀ ਬੰਦਾ ਧੰਨਵਾਦ ਹੀ ਨਹੀਂ ਕਰ ਸਕਦਾ। ਫਿਰ ਮੈਂ ਤਾਂ ਕਹਿੰਦਾ ਵੀ ਚਲੋ ਬਹਾਨਾ ਬਣਦਾ ਹੁੰਦਾ, ਰੱਬ ਦੀ ਜ਼ਾਤ ਨੇ ਅਸੀਂ ਤਾਂ ਸ਼ੁਕਰ ਕਰਦੇ ਹਾਂ ਵੀ ਸਾਨੂੰ ਇਸ ਸਫ਼ ਦੇ ਵਿੱਚ ਖੜਾਇਆ ਜਿਹੜੀ ਇਹ ਸਾਂਝ ਬਣ ਰਹੀ ਹੈ। ਹਾਂ ਰੱਬ ਇਹਨੂੰ ਵਧਾਈ ਰੱਖੇ, ਇਦਾਂ ਹੀ ਬਣਾਈ ਰੱਖੇ। ਹਾਂਜੀ ਰੱਬ ਤੁਹਾਡੀ ਲੰਮੀ ਉਮਰਾਂ ਹੋਣ ਤੇ ਇਦਾਂ ਹੀ ਤੁਸੀਂ ਸੇਵਾ ਕਰਦੇ ਰਹੋ ਪੰਜਾਬੀ ਭਰਾਵਾਂ ਦੀ, ਕਿਉਂਕਿ ਪਾਕਿਸਤਾਨ ਵਿੱਚ ਸਾਡੇ ਬਾਬੇ ਨਾਨਕ ਦਾ ਘਰ ਇੱਕ ਉਹ ਰੀਜਨ ਤੇ ਦੂਜਾ ਰੀਜਨ ਹੁਣ ਤੁਹਾਡੇ ਤੁਸੀਂ ਸਾਰੇ ਭਰਾ ਆ ਜਿਹੜੇ ਬੰਦੇ ਆਉਂਦੇ ਹੁਣ ਸਾਰੇ, ਤੇ ਮੈਂ ਇਹੀ ਕਹਿੰਦਾ ਵੀ ਇਦਾਂ ਹੀ ਆਉਂਦੇ ਰਹਿਣ। ਤੇ ਸਾਡੀ ਇੰਡੀਆ ਗੌਰਮੈਂਟ ਵੀ ਗੁਜ਼ਾਰਿਸ਼ ਆ ਤੁਹਾਨੂੰ ਭਰਾਵਾਂ ਨੂੰ ਵੀ ਵੀਜ਼ੇ ਦੇਣ ਤੇ ਅਸੀਂ ਮਹਿਮਾਨ ਨਵਾਜੀ ਤੁਹਾਡੀ ਕਰ ਸਕੀਏ, ਕਿਉਂਕਿ ਤੁਹਾਡਾ ਸਾਡੇ ਸਰ ਬਹੁਤ ਕਰਜ਼ਾ, ਤੁਸੀਂ ਇੰਨੀ ਮਹਿਮਾਨ ਨਵਾਜੀ ਕਰਦੇ ਆ ਤੇ ਅਸੀਂ ਕਦੋਂ ਲਾਵਾਂਗੇ। ਮੈਂ ਤਾਂ ਚਾਹੁੰਦਾ ਵੀ ਇਸੇ ਜਨਮ 'ਚ ਲੈ ਜਾਵੇ, ਮੂਹਲੇ ਜਨਮ 'ਚ ਜਾ ਕੇ ਡਬਲ ਦੇਣੀ ਪਊ। ਨਹੀਂ ਘਰ ਦੇ ਜੀਆਂ ਦੇ ਨਹੀਂ ਹੁੰਦਾ। ਹਾਂਜੀ ਇਹ ਬਦਲੇ ਨਹੀਂ ਹੁੰਦੇ, ਉਹ ਕੋਈ ਜਦੋਂ ਰੱਬ ਦਾ ਹੁਕਮ ਹੋਇਆ ਉੱਥੇ ਵੀ ਚਲੇ ਜਾਵਾਂ। ਬਾਕੀ ਜੋ ਉਹਦਾ ਹੁਕਮ ਹੈ। ਹਾਂਜੀ ਹਾਂਜੀ ਚਲੋ ਦੁਆ ਹੈ। ਅੱਛਾ ਜੀ ਤੁਸੀਂ ਕਿਹੜੀ ਥਾਂ ਦੇ ਰਹਿਣ ਵਾਲੇ? ਅਸੀਂ ਬੇਸਿਕਲੀ ਸਾਡਾ ਚੜ੍ਹਦੇ ਪੰਜਾਬ ਤੋਂ ਫਗਵਾੜੇ ਦੇ ਨਾਲ ਪਿੰਡ ਹੈ ਖੋਥੜਾ ਕਲਾਂ, ਉਹ ਪੈਂਦਾ ਜੀ ਜਲੰਧਰ ਵਿੱਚ ਤੇ ਹੁਣ ਉਹ ਬਣ ਗਿਆ ਨਵਾਂ ਸ਼ਹਿਰ ਜਿਹਨੂੰ ਸ਼ਹੀਦ ਭਗਤ ਸਿੰਘ ਨਗਰ ਵੀ ਕਹਿੰਦੇ ਆ। ਹਾਂਜੀ ਅਸੀਂ ਜੱਦੀ ਉੱਦਾਂ ਉੱਥੋਂ ਆ ਤੇ ਮੈਂ ਰਹਿੰਦਾ ਅਮਰੀਕਾ, ਮੈਂ 90 ਵਿੱਚ ਗਿਆ ਸੀਗਾ, ਮੇਰੇ 35 ਸਾਲ ਹੋ ਗਏ। ਅੱਛਾ ਹਾਂਜੀ ਸਾਰੇ ਫੈਮਿਲੀ ਉੱਥੇ ਰਹਿੰਦੇ ਆ ਤੇ ਇੰਡੀਆ ਉਹਦਾ ਲੱਗਦਾ ਰਹਿੰਦਾ ਗੇੜਾ। ਤੇ ਪਾਕਿਸਤਾਨ ਪਹਿਲੀ ਵਾਰੀ ਮੈਂ ਨਵੰਬਰ ਵਿੱਚ ਆਇਆ ਤੇ ਦੂਜੀ ਵਾਰ ਐਤਕੀ ਆਇਆ। ਵਾਹ ਆਉਂਦੇ ਅੱਗੇ ਵੀ ਆਉਂਦੇ ਰਹੋ ਕਿ ਦੁਨੀਆ ਦੇ ਬੜੀਆਂ ਕਮਿਊਨਿਟੀਆਂ ਨੇ, ਪੰਜਾਬੀਆਂ ਵਰਗੀ ਕਮਿਊਨਿਟੀ ਕੋਈ ਨਹੀਂ। ਪੰਜਾਬੀ ਭਾਵੇਂ ਇੱਧਰ ਨੇ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਨੇ। ਇਹ ਭਾਜੀ ਹੋਰਾਂ ਦੇ ਤੁਹਾਡਾ ਇਧਰੋਂ ਕੋਈ ਨਹੀਂ ਗਿਆ ਉੱਠ ਕੇ ਨਾ ਇਸ ਪਿੰਡੋਂ? ਨਹੀਂ ਉੱਥੋਂ ਹੀ ਸ਼ੁਰੂ ਹਾਂ ਉੱਥੋਂ ਦੇ। ਤੇ ਪਰ ਇਹਨਾਂ ਦਾ ਜਿਹੜਾ ਖੋਥੜਾ ਕਲਾਂ ਪਿੰਡ ਹੈ ਉੱਥੋਂ ਜਿਹੜੇ ਜੀ ਉੱਠ ਕੇ ਆਏ ਨਾ, ਇਹ ਸਪੈਸ਼ਲ ਉਹਨਾਂ ਨੂੰ ਲੱਭ ਕੇ ਚੀਚਾ ਪਤਨੀ ਅਸੀਂ ਮਿਲ ਕੇ ਆਏ ਹਾਂ। ਓਏ ਹੋਏ 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 ਮੈਂ ਕਿਹਾ ਵੀ ਮੇਰੇ ਗਰਾਈ ਮੇਰੇ ਪਿੰਡੋਂ ਜਿਹੜੇ ਬੰਦੇ ਉੱਠ ਗਏ ਮੈਂ ਉਹਨਾਂ ਨੂੰ ਮਿਲਣਾ। ਵਾਹ ਵਾਹ। ਰਾਬਤਾ ਕੀਤਾ, ਤਲਕ ਲੱਭਿਆ ਕੱਢਿਆ ਤੇ ਉਹ ਬਾਬਾ ਜੀ ਨੂੰ ਮਿਲ ਕੇ ਆਏ। 110 12 ਵਿੱਚ ਚੀਚਾ ਪਤਨੀ ਸ਼ਹਿਰ ਦਾ ਨਾਲ ਹੀ ਪਿੰਡ ਪੈਂਦਾ ਰਾਈਆਂ ਦਾ। ਉਹ ਜੀ ਤੁਸੀਂ ਆਪਣੇ ਮੂੰਹ ਨਾਲ ਦੱਸੋ ਜੀ ਕਿਵੇਂ? ਸਾਡੇ ਜਿਹੜਾ ਪਿੰਡ ਆ ਉਹ ਦੋ ਲੰਬਰਦਾਰ 4 ਲੰਬਰਦਾਰ ਸੀ ਉਹਨਾਂ ਦੇ, 2 ਜੱਟ ਸਿੱਖ ਸੀਗੇ ਤੇ 2 ਰਾਈ। ਮੋਸਟਲੀ ਸਾਡੇ ਪਿੰਡ 'ਚ ਹੱਲੇ ਵੀ ਜਿਹੜੀ ਉਹ ਮਸਜਿਦ ਆ ਜਿਹੜੀ ਉਹਨੇ ਬਣਾਈ ਸੀ ਹੱਲੇ ਵੀ ਮੌਜੂਦ ਆ। ਅਸੀਂ ਮਸਜਿਦ ਉੱਦੇ ਰੱਖੀ ਹੋਈ ਹੈ ਤਾਂ ਉੱਦੇ ਬਿਲਡ ਗਿਆ ਉਹ। ਤੇ ਉਹ 1947 ਵਿੱਚ ਜਦੋਂ ਉੱਠ ਕੇ ਆਏ ਆ ਥੋੜ੍ਹੇ ਜਿਹਾ ਇੱਥੇ ਬੈਠੇ ਆ ਜਿਹੜਾ ਪਿੰਡ ਦੱਸਿਆ ਚੀਚਾ ਪਤਨੀ ਨਾਲ, ਮੋਸਟਲੀ ਬਾਕੀ ਸਾਰੇ ਚਿਸ਼ਤੀਆਂ ਇਲਾਕੇ ਵਿੱਚ ਕਿਹੜਾ 172 ਮਰਾਦ ਸੀ ਉੱਥੇ ਜਿਹੜਾ 75% ਖੋਥਣਾ ਵਾਲੇ ਬੈਠੇ। ਉਹਨਾਂ ਦੀ ਫੈਮਿਲੀ 'ਚ ਇੱਕ ਵਕੀਲ ਆ ਉਹ ਰਹਿੰਦੇ ਲਾਹੌਰ, ਉਹਨਾਂ ਥਰੂ ਰਾਬਤਾ ਕਾਇਮ ਹੋਇਆ ਤੇ ਉਹ ਸਾਨੂੰ ਲਾਹੌਰ ਰਹਿੰਦੇ ਆ ਇੱਦਾਂ ਸੀ। ਤੇ ਉਹ ਦੇਖੋ ਜਿਹੜੇ ਰਹਿਤੇ ਇਕੱਲੇ ਲਹੂ ਦੇ ਨਹੀਂ ਹੁੰਦੇ, ਰਹਿਤੇ ਹੁੰਦੇ ਆ ਜਿਹੜਾ ਆਪਾਂ ਇੱਕ ਕੌਮ ਆ ਇੱਕ ਭਰਾ ਆ। ਧਰਮ ਤਾਂ ਬਾਅਦ 'ਚ ਆਉਂਦਾ ਮੈਨੂੰ ਲੱਗਦਾ, ਪਹਿਲਾਂ ਆਪਾਂ ਇਨਸਾਨ ਆ। ਤੇ ਇਸ ਲਈ ਮੈਨੂੰ ਸਾਡੇ ਪਿੰਡ ਬਜ਼ੁਰਗ ਸੀ 15-16 ਸਾਲਾਂ ਦੇ ਜਦੋਂ ਉੱਠ ਕੇ ਇੰਨੇ ਕੁ ਕਹਿੰਦੇ ਸੀ ਉਹ, ਤੇ ਉਹਨੇ YouTube ਤੇ ਪਾਈ ਵੀ ਕੋਈ ਮੈਂ ਫਲਾਨਾ ਪਿੰਡ ਆ। ਤੇ ਚਲੋ ਮੇਰੀ ਇਹ ਸ਼ਰਧਾ ਸੀ ਵੀ ਉਹਨਾਂ ਨੂੰ ਵੀ ਲੱਗੇ ਸਾਡੇ ਪਿੰਡੋਂ ਕੋਈ ਆਇਆ। ਤੇ ਉਹਨਾਂ ਦੇ ਪਿੰਡ ਜਦੋਂ ਜਾਂਦਾ ਉਹਨਾਂ ਨੇ ਹੈਗਾ ਅਬਦੁਲ ਰਸ਼ੀਦ, ਉਹਨਾਂ ਦਾ ਪੋਤਾ ਸੀ ਜਿਹੜਾ ਮੁੰਡਾ ਉਹਦੇ ਨਾਲ, ਕਹਿੰਦਾ ਸਾਨੂੰ ਛੇੜਦੇ ਹੁੰਦੇ ਸੀ ਪਹਿਲੋਂ ਖੋਥਣਾ ਵਾਲੇ ਵੀ ਤੁਹਾਡੀ ਅੱਲ ਕਿਉਂ ਪਈ। ਕਹਿੰਦਾ ਜਦ ਤੁਸੀਂ ਆ ਕੇ ਗਏ ਆ ਨਾ ਉਦੋਂ ਅਸੀਂ ਕਹਿੰਦਾ ਵੀ ਸਾਡੇ ਵੀ ਮਗਰੋਂ ਮਿਲਣ ਵਾਲੇ ਆਉਂਦੇ ਤਾਂ ਕਹਿੰਦਾ ਸਾਡੇ ਪਿੰਡ ਦੀ ਟੌਰ ਵਾਹ ਵਾਹ ਉਗਣੀ ਹੋ ਗਈ। ਕਹਿੰਦਾ ਉਹਨਾਂ ਹੁਣ ਦੱਸੀਦਾ ਅਸੀਂ ਖੋਥਣਾ ਵਾਲੇ ਕੱਲ੍ਹ ਹੀ ਕਹਿੰਦੇ ਸੀ। ਹਾਂਜੀ ਇੱਦਾਂ ਹੋਈ ਸੀ। ਹਾਂਜੀ ਕਿਉਂਕਿ ਸਾਡੇ ਟੌਰ ਦਬਾਰ ਹੋ ਗਏ ਵੀ ਸਾਡੇ ਵੀ ਅਸੀਂ ਮਾਣ ਨਾਲ ਹੁਣ ਸਿਰ ਕਹੀਦਾ ਵੀ ਸਾਡੇ ਵੀ ਮਗਰੋਂ ਮਿਲਣ ਆਉਂਦੇ ਸਨ। ਹਾਂਜੀ ਹਾਂਜੀ ਤੇ ਲਹੂ ਦਾ ਰਿਸ਼ਤਾ ਵੀ ਹੈ ਹੀ ਹੈ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਪਿਛੇ 4 ਪੁਸ਼ਤਾਂ ਪਿਛੇ ਚਲੇ ਜਾਈਏ ਤੇ ਇੱਕੋ ਬਾਪੇ ਉਹਦੇ ਹਾਂਜੀ ਹੈ ਜੀ ਇੱਕ। ਤੀਨ ਭਾਜੀ ਲੋਕਾਂ ਨੂੰ ਬੋਤਲ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਆ ਵੀ ਲਾ ਦੋ ਹਲੋ ਜੀ। ਹਾਂਜੀ ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਨਵਤੇਜ ਸਿੰਘ ਹੈ ਜੀ ਅੱਛਾ ਜੀ। ਤੇ ਚੜ੍ਹਦੇ ਪੰਜਾਬ 'ਚ ਸਾਡਾ ਪਿੰਡ ਲੋਪੋਂ, ਰੋਪੋ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ। ਹਾਂ ਤੇ ਹੁਣ ਅਸੀਂ ਰਹਿੰਦੇ ਹਾਂ ਅਮਰੀਕਾ ਦੇ ਵਿੱਚ, ਤਕਰੀਬਨ 18 ਕੁ ਸਾਲ ਹੋ ਗਏ। ਅੱਛਾ ਮਾਸ਼ਾਅੱਲਾ। ਹਾਂਜੀ ਤੇ ਇੱਥੇ ਪਾਕਿਸਤਾਨ ਪਹਿਲੀ ਵਾਰੀ ਆਏ? ਪਾਕਿਸਤਾਨ ਪਹਿਲੀ ਵਾਰ ਆਏ ਜੀ, ਇਹਨਾਂ ਭਰਾਵਾਂ ਦਾ ਸਦਕਾ ਭਾਈ ਸਾਹਿਬ ਨੇ
ਉਦੋਂ ਕੀਤਾ ਨਾਲ ਹਾਂ ਤੇ ਅੰਜਮ ਗਿੱਲ ਤੇ ਇਹਨਾਂ ਵੀਰਾਂ ਨੇ ਹਾਂ ਕਰਕੇ ਉਦੋਂ ਤਾਂ ਸਾਰਾ ਦੇਖਣ ਦਾ ਮੌਕਾ ਮਿਲਿਆ। ਹਾਂ ਪਰ ਇੱਥੇ ਆ ਕੇ ਮਨ ਖੁਸ਼ ਹੋਇਆ। ਤੁਹਾਡੇ ਉਹੀ ਜਿਹੜਾ ਕਲਚਰ ਆਪਣਾ ਪੁਰਾਣਾ ਸੀ, ਮੰਜੇ ਸਿਰਹਾਣੇ, ਮਤਲਬ ਵਧੀਆ ਫੁੱਲਾਂ ਵਾਲੇ, ਤੇ ਅੱਜ ਤੋਂ 50 ਕੁ ਸਾਲ ਪਹਿਲਾਂ 60 ਸਾਲ ਪਹਿਲਾਂ ਇੱਕ ਹੁੰਦਾ ਸੀ ਰਿਵਾਜ, ਔਰ ਉਦੋਂ ਪਹਿਲਾਂ ਤਾਂ ਬਹੁਤ ਜ਼ਿਆਦਾ ਸੀ। ਜਿਵੇਂ ਤੁਸੀਂ ਬੈਠੇ ਹੋ ਦੇਖ ਕੇ ਬੜਾ ਮਨ ਖੁਸ਼ ਹੋਇਆ। ਬਾਕੀ ਸਮੇਂ ਦੇ ਹਾਲਾਤਾਂ ਨੇ ਕੁਛ, ਤੁਹਾਨੂੰ ਪਤਾ ਗੌਰਮੈਂਟਾਂ ਨੇ ਪਾੜਾ ਰੱਖਿਆ, ਪਰ ਤਾਂਘ ਜ਼ਰੂਰ ਸੀ ਇੱਕ ਦੂਜੇ ਨੂੰ ਮਿਲਣ ਦੀ, ਉੱਧਰੋਂ ਉੱਧਰ ਹੀ ਬੜੀ ਮਨ 'ਚ ਹਿੱਸਾ ਸੀ। ਸਾਡੇ ਵੀ ਬਜ਼ੁਰਗ ਇੱਥੋਂ ਹੀ ਗਏ ਨੇ। ਟੋਬਾ ਟੇਕ ਸਿੰਘ, ਚੱਕ ਨੰਬਰ 24। ਅੱਛਾ ਟੋਬਾ ਟੈਕਸ ਹੈ, ਹਾਂ ਰਾਣੇ ਦੇ ਜ਼ਿਲ੍ਹੇ ਨੂੰ ਵੜ ਗਏ। ਹਾਂਜੀ ਹਾਂਜੀ। ਨਹੀਂ ਇਹ ਵੈਸੇ ਵੀ ਸਾਡੇ ਜ਼ਿਲ੍ਹੇ ਤੋਂ ਆਏ, ਲੁਧਿਆਣੇ ਤੋਂ ਆਏ ਆ। ਪਰ ਉਹ ਫਿਰ ਤੁਹਾਨੂੰ ਪਤਾ ਵੀ ਟਾਈਮ ਦੇ ਮੁਤਾਬਕ ਸਾਰਾ ਕੁਝ ਚੇਂਜ ਹੋ ਜਾਂਦਾ। ਪਰ ਇੱਥੇ ਆ ਕੇ ਬਹੁਤ ਵਧੀਆ ਲੱਗਿਆ। ਭਾਈ ਬੰਦ ਮਿਲੇ, ਤੁਸੀਂ ਬੈਠੇ ਹੋ, ਦੇਖ ਕੇ ਰੂਹਾਂ ਖੁਸ਼ ਹੋ ਗਈਆਂ। ਇਹ ਕੱਲਾ 24 ਕਿ 324? ਕੱਲਾ 24 ਹੈ ਜੀ ਮੇਰੇ ਖਿਆਲ। ਬਾਕੀ ਮੈਨੂੰ ਪੂਰਾ ਡਿਟੇਲ ਵੀ ਨਹੀਂ ਪਤਾ, ਤੁਹਾਨੂੰ ਪਤਾ ਟਾਈਮ ਬਹੁਤ ਹੋ ਗਿਆ। ਨਹੀਂ 24 ਚੱਕ ਤਾਂ ਹੈ ਮਸ਼ਹੂਰ ਚੱਕ ਆ। ਮਸ਼ਹੂਰ ਚੱਕ ਆ ਜੀ। ਉਹ 324 400 ਝਾੜ ਸਾਹਿਬ ਹੀ ਵੱਜਦੇ ਸੀ ਉੱਥੇ ਫਾਟਕਾਂ ਵਾਲੇ। ਹੈ ਝਾੜ ਸਾਹਿਬ ਹੀ ਵੱਜਦੇ ਸੀ ਉੱਥੇ। ਅਸੀਂ ਅੱਛਾ ਝਾੜ ਸਾਹਿਬ ਤੋਂ ਬਹੁਤ ਘਰ ਸੀ, ਅਸੀਂ ਉਹਨਾਂ ਦੇ ਨਾਲ ਸੀ। ਉਹ ਸਾਰੇ ਝਾੜ ਸਾਹਿਬ ਹੀ ਵੱਜਦੇ ਸੀ। ਹਾਂ ਫਾਟਕਾਂ ਵਾਲਾ ਮਤਲਬ ਕਰਕੇ ਮਸ਼ਹੂਰ ਸੀ, 5-7 ਘਰ ਉਹ ਫਾਟਕਾਂ ਵਾਲਿਆਂ ਦੇ ਘਰ। ਹਾਂ ਹੋਰ ਕੀ ਗੱਲ ਸੁਣੀ ਹੋਈ ਤੁਸੀਂ ਇੱਥੇ, ਜੇ 24 ਦੀ ਕਹਾਣੀ ਕੋਈ ਹੋਰ ਹੋਵੇ ਜਿਹੜੀ ਤੁਹਾਨੂੰ ਸਾਨੂੰ ਇੱਥੇ ਅਸੀਂ ਕਿਹਾ ਵੀ ਪਤਾ ਲੱਗ ਜੇ ਵੀ ਕਿਹੜਾ 24 ਉਹੀ 24 ਹੈ? ਸਾਡੇ ਸੀ, ਅਸੀਂ ਕੂਨਰ ਸੀ, ਇੱਕ ਗਿੱਲ ਗੋਤ ਸੀ, ਦੋ ਹੀ ਗਿੱਲ ਗੋਤ ਸੀ ਉੱਥੇ, ਅੱਛਾ ਤੇ ਗਿੱਲ ਤੇ ਕੂਨਰ। ਤੇ ਸਾਡੇ ਬਜ਼ੁਰਗਾਂ ਦੀ ਜ਼ਮੀਨ ਸੀ ਪਟੇ ਤੇ, ਉਹਨਾਂ ਦੀ ਆਪਦੀਆਂ ਜਰ ਖਰੀਦ ਸੀ। ਤੇ ਇਸ ਕਰਕੇ ਸਾਡੇ ਬਜ਼ੁਰਗ ਉਜਾੜੇ ਤੋਂ ਥੋੜਾ ਚਿਰ ਪਹਿਲਾਂ ਚਲੇ ਗਏ ਸੀ, ਹਾਲਾਤ ਨੂੰ ਭਾਪਦੇ ਹੋਏ। ਫਿਰ ਉਧਰ ਫਿਰ ਉਹ ਮਤਲਬ ਨੁਕਸਾਨ ਹੋਣੋਂ ਬਚ ਗਏ। ਹਾਂਜੀ ਪਰ ਬਹੁਤ ਵਧੀਆ ਲੱਗਿਆ ਆ ਕੇ। ਪਿਤਾ ਪੁਰਖਿਆਂ ਦੀ ਧਰਤੀ, ਕਿੱਥੇ ਉਹਨਾਂ ਨੇ ਮਿਹਨਤਾਂ ਕੀਤੀਆਂ, ਭਾਈਚਾਰਾ ਮਿਲਿਆ। ਭਾਈਚਾਰਾ। ਤੇ ਫਿਰ ਗੋਜਰੇ ਦਾ ਪਤਾ ਤੁਹਾਨੂੰ? ਬਈ ਮੈਨੂੰ ਇੰਨੀ ਨੌਲੇਜ ਨਹੀਂ ਪਈ ਇਹਦੇ ਬਾਰੇ। ਮੈਂ ਤਾਂ ਤੁਹਾਨੂੰ ਸੁਣਦਾ ਹੁੰਦਾ, ਇਹ ਵੀਰ ਨੇ, ਇਹ ਵੀਰ ਨੇ। ਬਾਕੀ ਹੁਣ ਮਿਲੇ ਆ, ਦੇਖੋ ਰੂਹਾਂ ਦੇਖ ਕੇ ਪਿਆਰ ਜ਼ਿਆਦਾ ਹੁੰਦਾ। ਜਦੋਂ ਆਪਾਂ ਕੁਝ ਨਹੀਂ ਦੇਖਿਆ ਹੁੰਦਾ ਥੋੜੀ ਜਿਹੀ ਹੋਰ ਗੱਲ ਹੁੰਦੀ ਆ। ਹੁਣ ਮਿਲ ਲਏ, ਬੜਾ ਮਨ ਖੁਸ਼ ਹੋਇਆ ਦੇਖ ਕੇ। ਖੁਸ਼ ਹੋਇਆ ਤੇ ਤਾਂਘ ਰਹੂਗੀ ਦੁਬਾਰਾ ਆਉਣ ਦੀ। ਤੇ ਤੁਸੀਂ ਵੀ ਸਾਡੇ ਕੋਲ ਆਓ, ਗੇੜਾ ਮਾਰੋ। ਨਹੀਂ ਇਹ ਹੈ ਕਿ ਐਤਕੀ ਤੁਸੀਂ ਆਏ ਆ ਨਾ, ਐਤਕੀ ਹੁਣ ਤੁਸੀਂ ਟੋਬੇ ਦਾ ਕਰ ਰਹੇ ਆ। ਅਗਲੀ ਦਫਾ ਜਦੋਂ ਤੁਸੀਂ ਆਓਗੇ ਨਾ, ਫਿਰ ਤੁਹਾਨੂੰ ਐਗਜ਼ੈਕਟ ਪਤਾ ਹੋਏਗਾ ਕਿ ਆਹ ਪਿੰਡ ਆ ਤੇ ਅਸੀਂ ਉੱਥੋਂ ਹੋ ਕੇ ਆਏ ਆ। ਜ਼ਰੂਰ ਜੀ, ਜ਼ਰੂਰ ਜਾਵਾਂਗੇ। ਹਾਂ ਤੇ ਉਹ ਇਸ ਤਰ੍ਹਾਂ ਹੀ ਹੈ ਨਾ, ਮਿਲਣੇ ਨਾਲ ਹੀ ਸਾਰਾ ਜਿਹੜਾ ਬਣ। ਇਹ ਹੁਣ ਇਹ ਟੋਬਿਓਂ ਗਏ ਆ ਲੁਧਿਆਣੇ, ਅਸੀਂ ਲੁਧਿਆਣਿਓਂ ਟੋਬੇ ਆਏ ਆ। ਹੈ ਬਸ ਇਹ ਜ਼ਿਲ੍ਹਾ ਸੇਮ ਆ ਜੀ, ਜਗ੍ਹਾ ਬਦਲ ਗਈ। ਜਗ੍ਹਾ ਲੈ ਜਾਂਦੇ ਯਾਰ, ਭੇਜਣ ਵਾਲੇ ਬਣੋ। ਆਜੀ ਖਾਲਦ ਕਹਿ ਰਿਹਾ ਕੈਮਰਾਮੈਨ ਵੀ ਇਹ ਹੁਣ ਬਟਾ ਲਈਏ, ਇਹਨਾਂ ਨੂੰ ਭੇਜ ਦਿਓ ਦੁਬਾਰਾ ਉੱਤੇ, ਤੇ ਉਹਨਾਂ ਨੂੰ ਭਾਈ ਹੋਰਾਂ ਨੂੰ ਅਸੀਂ ਰੱਖ ਲੈਂਦੇ। ਤੁਸੀਂ ਤਾਂ ਰਹੋ ਨਾ ਇੱਥੇ ਹੀ, ਆ ਲਾਰੀ ਚੜਾਓ। ਪਰ ਗੱਲ ਇਹ ਹੈ ਜੀ, ਜੀ ਤਾਂ ਬਹੁਤ ਕਰਦਾ, ਪਰ ਹੁਕੂਮਤਾਂ ਦੇ ਮਜਬੂਰੀ ਨੂੰ ਭਾਪਦਿਆ ਹੋਇਆ। ਪਰ ਦਿਲ ਦੀਆਂ ਤੰਗਾਂ ਹੀ ਨੇ। ਹੋ ਜਾਊਗਾ ਠੀਕ ਸਾਰਾ ਕੁਝ। ਹਾਂ ਆਸ ਤਾਂ ਕਰਦੇ ਆ, ਆਸ ਰੱਖੀ ਆ, ਆਸ ਰੱਖੀਏ ਵੀ ਸਾਰਾ ਕੁਝ। ਅਰਦਾਸ ਹੋਵੇ ਤੂੰ ਤਾਂ ਕਰਕੇ ਜਾਂਦੇ ਆ ਜੀ, ਸਵੇਰੇ ਉੱਠ ਕੇ ਕਰਦੇ ਆ। ਹਾਂ ਤੇ ਸਾਰੇ ਭਾਈਚਾਰਕ ਜਿਵੇਂ ਪਹਿਲਾਂ ਪਿਆਰ ਸੀ, ਆਪਸੀ ਕਿਵੇਂ ਰਹਿੰਦੇ ਸੀ, ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ ਵੀ ਆਹ ਮੇਰੀ ਮਾਂ, ਮੇਰੀ ਚਾਚੀ ਤਾਈ ਆ। ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਸੀ। ਕਿਤੇ ਬਹਿ ਕੇ ਰੋਟੀ ਪਾਣੀ ਖਾ ਲਿਆ, ਕਿਸੇ ਦੇ ਘਰ ਸੌਂਗੇ, ਕੋਈ ਪਰਵਾਹ ਨਹੀਂ ਸੀ ਹੁੰਦੀ। ਪਰਵਾਹ ਨਹੀਂ। ਕਿਹੜੇ ਜਿੰਦੇ ਕੁੰਡੇ ਹੁੰਦੇ ਸੀ, ਬਾਗਲੇ ਦਾ ਉਦੋਂ ਬਾਅਦ ਆਏ ਨੇ। ਪਹਿਲਾਂ ਘਰਾਂ ਨੂੰ ਕੋਈ ਜਿੰਦਾ ਵੀ ਨਹੀਂ ਸੀ ਲਾਉਂਦਾ, ਕੁੰਡਾ ਲੱਗ ਗਿਆ, ਘਰ ਵਿਹਲੀ ਪਿਆ। ਤਾਂ ਲੱਭਦਾ ਹੀ ਨਹੀਂ ਸੀ ਤਾਲਾ ਸੜਾ। ਮੇਰੇ ਦੇਖ ਜੀ, ਮੈਂ ਛੋਟਾ ਜਿਹਾ ਸੀ, ਕੋਈ ਜਿੰਦਾ ਕੁੰਡਾ ਨਹੀਂ ਸੀ ਹੁੰਦਾ, ਦਰ ਭੇੜ ਨਾਲ ਚਲੇ ਜਾਣਾ, ਕੋਈ ਬਾਗਲ ਨਹੀਂ ਸੀ ਹੁੰਦਾ, ਖੁੱਲੇ ਵਿਹੜੇ ਹੁੰਦੇ ਸੀ। ਹਾਏ ਹਾਏ ਹਾਏ। ਤੇ ਕਿੰਨੇ ਕੁ ਸਾਲ ਹੋ ਗਏ ਅਮਰੀਕਾ ਤੁਹਾਨੂੰ? ਮੈਨੂੰ ਕੋਈ 18 ਸਾਲ ਹੋ ਗਏ ਜੀ। ਅੱਛਾ 18। ਤੁਸੀਂ ਵੀ ਉੱਥੇ ਕੈਲੀਫੋਰਨੀਆ ਜੀ? ਹਾਂ ਅਸੀਂ ਇਹਨਾਂ ਦੇ ਗਵਾਂਢੀ ਆ ਜੀ, ਇਕੱਠੇ ਰਹਿੰਦੇ ਆ। ਅੱਛਾ ਅੱਛਾ ਅਸੀਂ ਇਹਨਾਂ ਦੇ ਆ। ਅੱਛਾ ਅੱਛਾ ਸਾਡੇ ਕੋਲ ਨਹੀਂ ਇਹਨਾਂ ਦੇ ਪਿੰਡ। ਹਾਂ ਅਸੀਂ ਇਕੱਠੇ ਹੀ ਰਹਿੰਦੇ ਆ ਤਕਰੀਬਨ। ਅੱਛਾ ਤੇ ਇਹਨਾਂ ਦਾ ਤਾਂ ਜ਼ਿਮੀਂਦਾਰੇ ਦਾ ਕੰਮ ਆ ਤੇ ਤੁਹਾਡਾ? ਸਾਡਾ ਵੀ ਜ਼ਿਮੀਂਦਾਰ ਦਾ ਹੈਗਾ, ਸਾਡੇ ਕੋਲ ਥੋੜੀ ਜ਼ਮੀਨ ਆ, ਅਸੀਂ ਪਿੱਛੇ ਜੇ ਲਿਆ ਸੀ। ਤੇ ਨਾਲ ਸਾਡਾ ਮੇਰਾ ਹੈਗਾ ਬੇਟਾ ਉੱਥੇ ਬੈਂਕ ਦੇ ਵਿੱਚ, ਅੱਛਾ ਵਾਈਸ ਪ੍ਰੈਜ਼ੀਡੈਂਟ ਆ ਬੈਂਕ ਦਾ, ਨਾਲ ਬ੍ਰਾਂਚ ਮੈਨੇਜਰ ਆ, ਸਨੀ ਕੂਨਰ। ਅੱਛਾ ਅੱਛਾ। ਹਾਂਜੀ ਤੇ ਉਹਦੀ ਮਿਸਜ ਉਹ ਤਕਰੀਬਨ ਉਹ ਵੀ ਡਾਕਟਰੀ ਲਾਈਨ 'ਚ ਆ। ਅੱਛਾ ਅੱਛਾ। ਤੇ ਮੈਂ ਤੇ ਮਿਸਜ ਫ੍ਰੀ ਜਾਈਆਂ, ਹੁਣ ਬੱਚੇ ਪਾਲਦੇ ਰਿਟਾਇਰ ਹੋ ਗਏ ਹੁਣ ਜਿਹੜਾ ਨਾ। ਹਾਂ ਬੇਟੀ ਆ ਉਹ ਵੀ ਉੱਥੇ ਆ। ਕਿਹੜੇ ਬੈਂਕ 'ਚ ਉੱਥੇ? SBI ਜੀ, ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਆ ਉੱਥੇ। ਅੱਛਾ ਅੱਛਾ। ਹਾਂਜੀ ਇਹ ਸਾਰਾ ਭਾਈਚਾਰਾ ਜਾਣਦਾ, ਮਿਲਦੇ ਵਰਤਦੇ ਨੇ, ਉਹਦੇ ਰਾਹੀਂ ਮੈਨੂੰ ਇਹਨਾਂ ਦੇ ਦਰਸ਼ਨ ਹੋਏ। ਤੇ ਉੱਥੇ ਕਿਹੜਾ ਸ਼ਹਿਰ ਬਣਦਾ ਵਾ ਕੈਲੀਫੋਰਨੀਆ?
ਫ੍ਰਿਜਨੋ ਸ਼ਹਿਰ ਹੈ ਜੀ। ਹੈ ਫ੍ਰਿਜਨੋ। ਅੱਛਾ ਫ੍ਰਿਜਨੋ ਜਿਹੜਾ। ਹਾਂਜੀ। ਤੇ ਪਰਮਜੀਤ ਸਾਹਿਬ ਤੁਸੀਂ ਤਾਂ ਉੱਥੇ ਫਿਰ ਜ਼ਿਮੀਂਦਾਰਾ ਕਰਦੇ ਆ ਹੈ? ਕੱਲਾ ਜੀਵੀਰ ਤੇ ਨਹੀਂ ਹੈ ਕਿ ਅਸੀਂ 3 ਭਾਈ ਹਾਂ ਸਰ। ਹੂੰ। ਨਹੀਂ ਤੁਸੀਂ ਲੋਕੋ ਨਹੀਂ ਤਾਂ ਠੀਕ ਨਹੀਂ ਠੀਕ ਆ। ਆ ਨਹੀਂ ਬਸ ਹੁਣ ਕਹਿੰਦਾ ਵੀ ਰਲਾ ਲਓ ਹਾਂ ਕੱਲਾ ਘੁਮਾਉਣਾ ਹੈ ਮਾਈਕ ਨੂੰ ਹਾਂ ਆ ਜੁੱਤੀ ਲਾ ਕੇ ਤਾਂ ਹੋਇਓ ਨਹੀਂ ਫਿਰ ਸਫ਼ਰ ਕੀਤਾ ਅੱਛਾ ਸਾਡਾ ਕੱਲਾ ਜ਼ਿਮੀਦਾਰ ਨਹੀਂ ਹੈਗਾ। ਜ਼ਿਮੀਦਾਰ ਅਸੀਂ 3 ਭਾਈ ਆ, ਹੋਰ 4-5 ਬਿਜ਼ਨਸ ਹੈਗੇ ਨਾਲ, ਟਰਾਂਸਪੋਰਟੇਸ਼ਨ ਦਾ ਟਰੱਕਿੰਗ ਕੰਪਨੀ ਵੀ ਆ। ਆ ਟਰੱਕ ਤਾਂ ਜਿੱਥੇ ਵੀ ਪੰਜਾਬੀ ਹੈ ਨਾ ਟਰੱਕਾਂ ਦਾ ਤਾਂ ਉਹਨਾਂ ਦਾ ਸਭ ਤੋਂ ਪਹਿਲਾ, ਕਿਉਂਕਿ ਉਸ ਤੋਂ ਬਾਅਦ ਟਰੱਕਾਂ ਤੋਂ ਬਾਅਦ ਫਿਰ ਜ਼ਿਮੀਂਦਾਰੀ ਹਾਂ ਵਾਲਾ। ਜ਼ਿਮੀਦਾਰ ਟਰੱਕਿੰਗ ਕਿਉਂਕਿ ਆਪਣੇ ਜ਼ਮੀਨ ਚੋਂ ਕੋਈ ਬਚੇ ਨਾ ਬਚੇ, ਆਪਾਂ ਜਿਹੜੀ ਜ਼ਮੀਨ ਹੈ ਮੈਨੂੰ ਲੱਗਦਾ ਸੀ ਬਾਹਰ ਜਾ ਕੇ ਬਚਣ ਬਚਾਉਣ ਦੇ ਚੱਕਰ 'ਚ ਨਹੀਂ ਲਈ। ਸ਼ੌਕ ਆ ਨਹੀਂ ਮਿੱਟੀ ਨਾਲ ਜੋੜਨ ਦਾ ਵੀ ਆਪਣੀ ਸਾਡੀ ਮਿੱਟੀ ਉਹੀ ਨਾ ਜਿਹਦੇ ਵਿੱਚੋਂ ਅਸੀਂ ਨਿਕਲ ਕੇ ਗਏ ਆ, ਬੰਦਾ ਉਹ ਧਰਤੀ ਨਾਲ ਜੁੜਿਆ ਰਹੇ ਤਾਂ ਬੰਦਾ ਸੌਖਾ ਰਹਿੰਦਾ ਆ। ਤੇ ਬਾਕੀ ਟਰਾਂਸਪੋਰਟੇਸ਼ਨ ਦਾ ਆ, ਤੇ ਬਾਕੀ ਹੋਰ 2-4 ਬਿਜ਼ਨਸ ਹੈਗੇ ਆ। ਬੇਟੇ ਹੁਣ ਬੱਚੇ ਵੱਡੇ ਹੋਏ ਆ, ਉਹ ਆਪਣਾ ਬਿਜ਼ਨਸ ਕਰਦੇ ਤੇ ਆ। ਤੁਸੀਂ ਕਿੰਨੇ ਕੁ ਸਾਲ ਹੋ ਗਏ ਤੁਹਾਨੂੰ ਉੱਥੇ ਅਮਰੀਕਾ? ਮੈਂ 90 ਵਿੱਚ ਗਿਆ ਸੀ। ਅੱਛਾ 35 ਸਾਲ ਹੋ ਗਏ। 35 ਸਾਲ ਹੋ ਗਏ। ਉਹ ਤੋਂ ਬਾਅਦ ਫਿਰ 2 ਹੀ ਭਾਈ ਗਏ ਆ, ਅਸੀਂ 3 ਭਾਈ ਇਕੱਠੇ ਆ। ਜਿੱਦਾਂ ਨਹੀਂ ਆਪਾਂ ਇੱਥੇ ਡੇਰੇ ਹੁੰਦੇ ਖੂਹ ਤੇ, ਇੱਥੇ ਡੇਰਾ ਸਾਡੇ 3 ਭਰਾਵਾਂ ਦਾ। ਅੱਛਾ ਖੂਹ ਤੇ ਉੱਥੇ ਸਾਰੇ ਇੱਕੋ ਥਾਂ ਘਰ ਆ। ਹਾਂਜੀ ਤੇ ਹਾਂਜੀ ਹੁਣ ਕਿੰਨਾ ਕੁ ਜ਼ਿਮੀਂਦਾਰ ਆ ਉੱਥੇ ਅਮਰੀਕਾ 'ਚ? ਥੋੜਾ ਜ਼ਿਆਦਾ ਨਹੀਂ 100 ਏਕੜ ਹੀ ਆ। ਹਾਂਜੀ ਨਹੀਂ ਜੀ 100 ਏਕੜ ਤਾਂ ਬਹੁਤ ਜ਼ਿਆਦਾ, 4 ਮਰਬੇ ਦਾ ਜ਼ਿਮੀਂਦਾਰ ਆ ਵਾ। ਹਾਂ ਬਾਕੀ ਇਦਾਂ ਜੀ ਆ ਵੀ 30-40 ਕੀ ਟਰੱਕ ਆ। ਬਾਕੀ ਥੋੜਾ ਮੈਂ ਹੋਰ ਬਿਜ਼ਨਸ ਕਰਦਾ ਆਪਣੇ ਪ੍ਰਾਪਰਟੀ ਦਾ ਹੋਰ। ਤੇ ਜ਼ਿਮੀਂਦਾਰੇ 'ਚ ਕਿਹੜੀ ਫਸਲਾਂ ਹੈ ਆ ਉੱਥੇ? ਬੇਸਿਕਲੀ ਮੇਨ ਫਸਲਾਂ ਦਾ ਜਿਹੜੀ ਜਿਸ ਏਰੀਏ 'ਚ ਅਸੀਂ ਰਹਿੰਦੇ ਆ, ਬਦਾਮ ਤੇ ਅੰਗੂਰ, ਤੇ ਬਾਕੀ ਜਿੰਨੇ ਸਟੋਨ ਫਰੂਟ ਪੀਚ ਪਲਮ ਆੜੂ ਜਿਹੜੇ ਸਾਰੇ ਉਹਨਾਂ ਸਟੋਨ ਫਰੂਟ ਕਹਿੰਦੇ ਆ। ਹਾਂਜੀ ਤੇ ਉਹ ਬੇਸਿਕਲੀ ਜਿੱਥੇ ਆਪਾਂ ਰਹਿੰਦੇ ਆ ਉਹ ਪੰਜਾਬ ਵਾਲੀ ਧਰਤੀ ਹੈ, ਜਿਹੜੀ ਮਰਜ਼ੀ ਚੀਜ਼ ਬੀਜ ਲਓ ਉਹੀ ਹੋ ਜਾਂਦੀ ਹੈ। ਜਿਹੜੀ ਪੱਕੀਆਂ ਫਸਲਾਂ ਬੇਸਿਕਲੀ ਹੁੰਦੀਆਂ ਜਿੱਦਾਂ ਸਟੋਨ ਫਰੂਟ ਹੋ ਗਿਆ, ਸੌਗੀ ਤੇ ਇਹ ਬਦਾਮ, ਇਹ ਸਾਰੀਆਂ ਪੱਕੀਆਂ ਫਸਲਾਂ ਆ। ਆ ਝੋਨੇ ਕਣਕ ਵਾਲਾ ਹੈ ਜਿਹੜਾ, ਕਿਉਂ ਝੋਨਾ ਤਾਂ ਬੇਸਿਕਲੀ ਮੈਨੂੰ ਲੱਗਦਾ ਸਾਊਥ ਵਿੱਚ ਹੁੰਦਾ ਆ, ਤੇ ਕਣਕ ਹੈ ਜਿਹੜੀ ਮਿਡ ਵੈਸਟ ਵਿੱਚ ਹੁੰਦੀ ਹੈ, ਉਹ ਮੋਸਟਲੀ ਸਾਰੇ ਮਾਰੂ ਹੁੰਦੀ ਹੈ। ਉਹ ਬੀਜ ਦਿੰਦੇ ਨਵੰਬਰ 'ਚ, ਸਨੋ ਪੈ ਜਾਂਦੀ ਆ, ਜਦੋਂ ਹੁਣ ਸਨੋ ਖਾਨੀ ਥੱਲੇ ਨਿਕਲ ਜਾਂਦੀ ਆ। ਹਾਂਜੀ ਬਦਾਮ ਜਿਹੜਾ ਵਾ, ਹਾਂਜੀ ਇਹਦੀ ਕਿੰਨੀ ਕੁ ਉਮਰ ਹੈ ਆ? ਇਹ ਬੇਸਿਕਲੀ ਤੀਜੇ ਸਾਲ ਫਰੂਟ ਦੇਣ ਲੱਗਦਾ, ਚੌਥੇ ਸਾਲ ਤੋਂ ਲੈ ਕੇ 20ਵੇਂ ਸਾਲ ਤੱਕ ਪੀਕ ਤੇ ਹੁੰਦਾ ਆ। ਅੱਛਾ 21ਵੇਂ ਸਾਲ ਥੱਲੇ ਜਾਣਾ ਪੈਂਦਾ, 25 ਸਾਲ ਉਮਰ ਹੈ ਟੋਟਲ ਲੱਗਣ ਤੋਂ ਲੈ ਕੇ ਐਂਡ ਤੇ। ਯਾਨੀ ਕਿ 20 ਕੁ ਸਾਲ ਤੱਕ ਜਿਹੜਾ ਵਾ ਜ਼ਿਆਦਾ ਹਾਂਜੀ ਬਿਹਤਰ। ਹਾਂ 3 ਸਾਲ ਗਰੋ ਹੋਣ ਲੱਗਦਾ ਇੱਕ। ਹਾਂਜੀ ਤੇ ਕਿੰਨਾ ਫਾਸਲਾ ਰੱਖਦੇ ਆ ਪੌਦੇ ਤੋਂ ਪੌਦੇ ਦਾ ਜਿਹੜਾ ਵਾ? ਬੇਸਿਕਲੀ ਜਿਹੜੀ ਰੋ ਹੁੰਦੀ 16 ਕੁ ਹੁੰਦੀ ਆ, ਪੌਦੇ ਪੌਦਾ 10 ਕੁ ਹੁੰਦਾ ਆ। ਅੱਛਾ ਪੌਦੇ ਤੋਂ ਪੌਦੇ। ਹਾਂਜੀ ਤੇ ਕਿਹੜੀ ਵੈਰਾਈਟੀ ਜਿਹੜੀ ਆ ਨਾ ਉੱਥੇ ਹੈ? ਉੱਥੇ ਬਦਾਮਾਂ 2-3 ਕਿ ਇੱਕ ਇੰਡੀਪੈਂਡੈਂਸ ਇੱਕ ਮੌਂਟਰੇ ਆ। ਬੇਸਿਕਲੀ ਪਹਿਲੋਂ ਬਦਾਮ ਹੁੰਦੇ ਸੀ, ਹੁਣ ਨਵੀਆਂ ਵੈਰਾਈਟੀਆਂ ਬਹੁਤ ਆ ਗਈਆਂ। ਕਿਉਂ ਜਦੋਂ ਕੰਪੀਟੀਸ਼ਨ ਹੋ ਗਿਆ, ਪਹਿਲੋਂ ਮੈਨੂੰ ਲੱਗਦਾ ਖੇਤੀਬਾੜੀ ਆਪਾਂ ਵੀ ਇੱਥੇ ਕਰਦੇ ਹੁੰਦੇ ਸੀ, ਵੇਡਾਂ ਨਹੀਂ ਸੀ, ਹੁਣ ਕੰਪੀਟੀਸ਼ਨ ਬਾਹਲਾ ਹੋ ਗਿਆ ਤੇ ਵੈਰਾਈਟੀਆਂ ਬਹੁਤ ਆ ਰਹੀਆਂ। ਤੜਾਈ ਮਸ਼ੀਨਾਂ ਨਾਲ ਹੁੰਦੀ ਆ? ਬਦਾਮਾਂ ਦੀ ਮਸ਼ੀਨਾਂ ਦੀ ਤੜਾਈ ਹੁੰਦੀ ਹੈ। ਤੇ ਪੈਦਾਵਾਰ ਏਕੜ ਦੀ ਕਿੰਨੀ ਕੁ ਯਾਨੀ ਕਿ ਜਿਹੜਾ ਵਾ ਨਾ ਹੈ ਆ ਬਦਾਮਾਂ ਦੀ? 2500 ਤੋਂ ਲੈ ਕੇ 3000 ਪਾਉਂਡ ਹੁੰਦਾ ਜੀ ਵਧੀਆ ਨਿਕਲ, 2500 ਲੈ ਕੇ 3500 ਪਾਉਂਡ। ਅੱਛਾ ਪਾਉਂਡ ਸਾਡਾ ਹੁੰਦਾ 450 ਗ੍ਰਾਮ। ਐਵਰੇਜ 3000 ਪਾਉਂਡ ਜਿਹੜਾ ਵਾ ਨਾ ਏਕੜ ਦੀ ਹਾਂਜੀ ਹੈ ਆ। ਮਸ਼ੀਨ ਉਹਨਾਂ ਸਭ ਕਿੱਦਾਂ ਤੋੜਦੀ ਹੈ? ਮਸ਼ੀਨ ਨਹੀਂ ਉਹਨੂੰ ਇਦਾਂ ਨਾ ਜਿਹੜਾ ਜੱਫਾ ਪਾਲਣਾ ਬੂਟੇ ਨੂੰ, ਉਹ ਐ ਸ਼ੇਕ ਕਰ ਦੇਣਾ, ਉਹ ਬਦਾਮ ਡਿੱਗ ਪੈਂਦੇ ਆ। ਉਹ ਦੇਖਿਆ ਫਿਲਮਸ ਤੇ। ਮੁੜ ਕੇ ਕੀ ਆ, ਜੋ ਟਰੈਟੋ ਦਾ ਬਰੂਮ ਜਿਹਾ ਲੱਗਿਆ ਉਹ ਮਿਡਲ ਵਿੱਚ ਢੇਰੀ ਲਾਈ ਜਾਂਦੀ ਆ। ਮੁੜ ਕੇ ਇੱਕ ਹੋਰ ਮਸ਼ੀਨ ਹੁੰਦੀ, ਉਹ ਚੇਨ ਤੇ ਚੜ੍ਹ ਜਾਂਦੀ ਆ। ਇੱਕ ਗੱਲ ਹੋਰ ਦੱਸਦਾ ਵੀ ਬਦਾਮ ਜਿਹੜੇ ਆ ਸ਼ਾਇਦ ਮੱਖੀਆਂ ਨੇ ਜਿਹੜੀਆਂ ਹੁੰਦੀਆਂ ਇਹ ਰੈਂਟ ਤੇ ਲੈਂਦੇ ਆ ਕਿਰਾਏ ਤੇ। ਹਾਂ ਨਹੀਂ ਉਹਦੀ ਤਾਂ ਕਰਨੀ। ਉਹ ਜੇ ਨਾਲ ਲੈ ਕੇ ਵਿੱਚ ਛੱਡੀਏ ਤੇ ਬਦਾਮ ਹੀ ਨਹੀਂ ਲੱਗਦੇ। ਨਹੀਂ ਤੇ ਉੱਥੇ ਹੈ ਨਹੀਂ ਕੁਦਰਤੀ ਮੱਖੀ ਹੈ ਨਹੀਂ। ਨਹੀਂ ਦੇਖੋ ਕੁਦਰਤੀ ਮੱਖੀ ਕਿੰਨੀ ਕੁ ਹੋਊਗੀ, ਉਹ ਤਾਂ ਥੋੜੀ ਜਿਹੜੀ ਸ਼ਹਿਦ ਦੀ ਮੱਖੀ ਆ। ਜਿੱਦਾਂ ਹੁਣ ਪਿਛਲੇ ਸਾਲ ਕੀ ਹੋਇਆ, ਠੰਡ ਪੈ ਗਈ, ਉਹ ਆਪਣੇ ਡੱਬੇ ਚੋਂ ਬਾਹਰ ਨਹੀਂ ਨਿਕਲੀ ਤੇ ਉਹ ਬਦਾਮ ਨਹੀਂ ਲੱਗੇ। ਜਦ ਤੱਕ ਜਿੰਨਾ ਚੱਕਰ ਉਹ ਪੋਲਨ ਪਰਾਗ ਨਾ ਕਰਨ, ਬਦਾਮ ਨਹੀਂ ਲੱਗਦਾ। ਅੱਛਾ ਇਹ ਜਿਹੜੀਆਂ ਮੱਖੀਆਂ ਲੈਂਦੇ ਆ ਪੋਲੀਨੇਸ਼ਨ ਲਈ, ਹਾਂਜੀ ਇਹ ਹੁਣ ਤੁਹਾਡੇ ਕੋਲ ਬਦਾਮ ਦਾ ਰਕਬਾ ਕਿੰਨਾ ਵਾ? ਬਦਾਮ ਆਪਣੇ ਕੋਲ ਹੈਗੇ 80 ਕੁ, ਹੈ 80 ਕੁ ਏਕੜ। ਹਾਂਜੀ ਅੱਛਾ 80 ਕਿਲੋ। ਤੁਸੀਂ ਕਿੰਨੇ ਉਹ ਬਾਕਸ ਲੈਂਦੇ ਆ ਉਹਦੇ ਮੱਖੀਆਂ ਦੇ ਜਿਹੜਾ? ਇੱਕ ਏਕੜ ਦੇ 4-5 ਬਾਕਸ ਹੁੰਦੇ ਆ, ਉਹ ਟਰੱਕਾਂ ਦੀ ਡਿਲੀਵਰ ਕਰ ਦਿੰਦੇ ਆ, ਜੋ ਸੀਜ਼ਨ ਓਵਰ ਹੋ ਜਾਂਦਾ ਆਪੇ ਲੈ ਜਾਂਦੇ ਆ। ਅੱਛਾ 1 ਏਕੜ ਲਈ 4-5 ਯਾਨੀ ਕਿ ਬਾਕਸ ਜਿਹੜਾ ਹਾਂਜੀ ਨਾ, ਹਾਂਜੀ। ਤੇ ਇੱਕ ਬਾਕਸ 'ਚ ਜਿਹੜਾ ਵਾ ਨਾ ਕਿੰਨੀਆਂ ਕੁ ਮੱਖੀਆਂ ਜਿਹੜੀਆਂ ਵਾ ਨਾ ਹੁੰਦੀਆਂ? ਓਨੈਸਟਲੀ ਉਹਦੇ ਬਾਰੇ ਮੈਨੂੰ ਇੰਡਾ ਕਰੂ ਨਹੀਂ ਵੀ ਕਿੰਨੀਆਂ ਹੁੰਦੀਆਂ।
ਵਾਪਸ ਵੀ ਲੈ ਜਾਂਦੇ ਸੀ। ਅੱਛਾ ਉਹ ਮੁੜ ਕੇ ਕੀ ਕਰਦੇ, ਉਹਨੇ ਇੱਕ ਤਾਂ ਪੈਸੇ ਆਪਣੇ ਤੋਂ ਲੈ ਲੈਣੇ ਆ, ਬਾਕੀ ਉਹਨੇ ਜਿਹੜਾ ਸ਼ਹਿਦ ਵੇਚਣਾ। ਅੱਛਾ, ਉਹ ਪੈਸੇ ਬਾਕਸਾਂ ਦੇ ਹਿਸਾਬ ਸਿਰ ਲੈਂਦੇ ਆ? ਹਾਂਜੀ, ਬਾਕਸ ਹਾਂ। ਪਰ ਬਾਕਸ ਲੈਂਦੇ ਆ। ਅੱਛਾ ਉਹ ਬੇਸਿਕਲੀ ਸੀਜ਼ਨ ਹੁੰਦਾ ਆ, ਹੁਣ ਮੈਨੂੰ ਤਾਂ ਫਰਵਰੀ ਤੋਂ ਲੈ ਕੇ ਨਹੀਂ ਜਨਵਰੀ ਤੋਂ ਲੈ ਕੇ ਮਾਰਚ ਤਾਈਂ ਹੁੰਦਾ। ਅੱਛਾ ਜਦੋਂ ਇੱਕ ਵਾਰੀ ਫਿਰ ਉਹ ਸ਼ੁਰੂ ਹੋ ਗਿਆ ਫਿਰ ਲੈ ਜਾਣੇ ਉਹਨੇ ਚੱਕ ਕੇ। ਜੀ। ਤੇ ਉਹਦਾ ਕਿੰਨਾ ਕੀ ਯਾਨੀ ਕਿ ਜਿਹੜਾ ਵਾ ਨਾ ਹੈ ਰੈਂਟ ਉਹਨਾਂ ਦਾ? ਮੈਨੂੰ ਲੱਗਦਾ ਜੀ 40 ਏਕੜਾਂ 'ਚ ਰੱਖਣਾ ਹੋਵੇ ਉਹਦਾ ਡਾਲਰ ਹੈਗਾ ਆ 12-13 ਖਰਚਾ। 12,000 ਡਾਲਰ ਦਾ ਯਾਨੀ ਡਾਲਰ ਦਾ ਇੰਨਾ ਕੁ ਖਰਚਾ ਹੈਗਾ ਆ। ਉਹ ਮੱਖੀਆਂ ਦਾ ਕਿਰਾਇਆ ਉਹ ਬੇਸਿਕਲੀ ਉਹਨੇ ਲੈ ਕੇ ਵੀ ਆਉਣੀਆਂ, ਲੈ ਕੇ ਵੀ ਜਾਣੀਆਂ, ਕਈ ਵਾਰ ਮੱਖੀਆਂ ਵਿੱਚ ਮਾਰ-ਮੂਰ ਵੀ ਜਾਂਦੀਆਂ ਹੋਰ। ਉਹ ਅਸਲੀ ਨਹੀਂ ਹੈ। ਅਸਲੀ ਇਹ ਮੈਂ ਇੱਥੇ ਗੱਲ ਜੇ ਕਰਦਾ ਨਾ ਮੱਖੀਆਂ ਵਾਲੀ, ਇਹਨਾਂ ਨੇ ਸਾਰਿਆਂ ਨੇ ਮੇਰੇ ਗਲ ਪੈ ਜਾਣਾ ਸੀ, ਹੈਂ ਕਹਿਣਾ ਸੀ ਵੀ ਇਹ ਨਾ ਕਿਵੇਂ ਕਰਦੇ ਆ ਕਿ ਨਵੀਂ ਗੱਲ ਸੁਣਾਤੀ ਹੈ। ਬੇਸਿਕਲੀ ਕਿ ਜਿਹੜੀ ਨਵੀਂ ਵੈਰਾਈਟੀ ਨਾ ਬਦਾਮਾਂ ਦੀ ਹੈਗੀ ਆ, ਉਹ ਬਿਨਾਂ ਮੱਖੀਆਂ ਤੋਂ ਲੱਗਦੀ ਆ, ਪਰ ਉਹਦਾ ਟੇਸਟ ਹੈ ਨਹੀਂ। ਅੱਛਾ ਜੇ ਰੀਅਲ ਟੇਸਟ ਹੈ ਜਿਹੜੀ ਪੋਲਨ ਜਿਹੜੀ ਉਹ ਮੇਲ ਤੇ ਫੀਮੇਲ ਵਾਲੀਆਂ ਯਾਨੀ ਕਿ ਜਿਹੜਾ ਵਾ ਨਾ ਜਿਹੜੀ ਕ੍ਰਾਸ ਪੋਲੀਨੇਸ਼ਨ ਨਹੀਂ ਜਦੋਂ ਤੱਕ ਹੁੰਦਾ ਉਦੋਂ ਤੱਕ ਨਹੀਂ ਲੱਗਦੀ। ਬੇਸਿਕਲੀ ਨਵੀਆਂ ਵੈਰਾਈਟੀਆਂ ਜਿੱਦਾਂ ਹੁਣ ਚੈਰੀ ਹੁੰਦੀ ਸੀ, ਜਦ ਤੱਕ ਮੇਲ ਫੀਮੇਲ ਬੂਟਾ ਨਹੀਂ ਲਾਉਂਦੇ ਨਹੀਂ ਲੱਗਦੀ, ਇਕੱਲੇ ਬੂਟੇ ਨੂੰ ਨਹੀਂ ਸੀ ਲੱਗਦੀ, 2 ਬੂਟੇ ਚਾਹੀਦੇ ਸੀ, ਪੇਅਰ ਚਾਹੀਦਾ। ਅੱਛਾ, ਪਰ ਉਹ ਗਾਹਾਂ ਜਿਹੜੇ ਹੁਣ ਬਹੁਤ ਚੇਂਜ ਹੋ ਗਿਆ, ਨਵੀਆਂ ਵੈਰਾਈਟੀਆਂ ਉਹ ਕੱਢੀ ਆ ਰਹੇ ਆ, ਪਰ ਸਟਿਲ ਜਿਹੜਾ ਕੁਦਰਤ ਨਾਲ ਖਿਲਵਾੜ ਆ ਉਹਦਾ ਟੇਸਟ ਨਹੀਂ ਬਣਦਾ। ਨਹੀਂ ਉਹ ਤਾਂ ਫਿਰ ਪੈਦਾਵਾਰ ਹੀ ਹੋ ਜਾਂਦੀ ਹੈ, ਉਹਦਾ ਪੈਦਾਵਾਰ ਹੀ ਹੋ ਜਾਂਦੀ ਹੈ, ਪਰ ਉਹਦਾ ਜਿਹੜਾ ਰੀਅਲ ਉਹਦੇ ਵਿੱਚ ਜਿਹੜੇ ਆਪਾਂ ਨੂੰ ਪੂਰੇ ਵਿੱਚ ਤੱਤ ਚਾਹੀਦੇ ਆ ਜਾਂ ਉਹਦਾ ਟੇਸਟ ਉਹ ਗੱਲ ਨਹੀਂ ਰਹਿੰਦੀ। ਜਿੱਥੇ ਬਦਾਮ ਆ ਉੱਥੇ ਖਰੋਟ ਵੀ ਹੈ ਆ? ਹਾਂਜੀ, ਉੱਥੇ ਖਰੋਟ ਵੀ ਹੁੰਦੇ ਆ। ਹਾਂਜੀ। ਤੇ ਜਿਹੜੇ ਅੰਗੂਰ ਆ, ਹਾਂਜੀ। ਅੰਗੂਰ ਕੋਈ ਤੁਹਾਡੇ ਕੋਲ 20 ਏਕੜ ਦਾ ਹੈ? ਹਾਂਜੀ, ਜਿੱਥੇ ਬੇਸਿਕਲੀ ਅਸੀਂ ਜਿੱਥੇ ਰਹਿੰਦੇ ਆ ਉਹ ਅਸੀਂ ਉਹਦੇ 'ਚ ਘਰ ਬਣਾਏ ਚਾਰ, ਉੱਥੇ ਤਾਂ ਉਹਨੇ ਕੁ ਰੱਖੇ ਆ। ਅੱਛਾ, ਹਾਂ, ਜਿੱਥੇ ਰਹਿੰਦੇ ਅਸੀਂ। ਤੇ ਅੰਗੂਰ ਜਿਹੜਾ ਵਾ ਉਹ ਕਿਹੜੀ ਵੈਰਾਈਟੀ ਹੈ ਆ ਦੇਖੋ? ਜਿਹੜੇ ਸੌਗੀ ਵਾਲੇ 2 ਹੀ ਵੈਰਾਈਟੀਆਂ, ਹਾਂ, ਸਾਰਿਆਂ ਤੋਂ ਪੁਰਾਣੀ ਵੈਰਾਈਟੀ ਹੈਗੀ ਆ ਥਾਮਸਨ, ਉਹਦਾ ਪਤਾ ਨਹੀਂ ਹੁਣ ਬਾਬੇ ਪੜਦਾਦੇ ਚੱਲੀ ਆ ਰਹੀ ਹੈ। ਇੱਕ ਹੈਗੀ ਸੈਲਮਾ ਪੀਟ। ਅੱਛਾ, ਸਲਮਾ ਪੀ ਨਵੀਂ ਜਿਹੜੀ ਪੀਟ, ਉਹ ਬੇਸਿਕਲੀ ਕੀ ਹੈ, ਸੈਲਮਾ ਸਾਡੀ ਸਿਟੀ ਪੈਂਦੀ ਫਿਰਜਨ ਨਾਲ, ਉਹਨੂੰ ਕਹਿੰਦੇ ਆ ਕੈਪੀਟਲ ਆਪਣੇ ਰੀਜਨ ਕੈਪੀਟਲ ਆਫ ਦਾ ਵਰਲਡ, ਵੀ ਸਾਰਿਆਂ ਨੂੰ ਜ਼ਿਆਦਾ ਸੌਗੀ ਉਸ ਸਿਟੀ ਵਿੱਚ ਹੁੰਦੀ ਦੁਨੀਆ ਵਿੱਚ। ਅੱਛਾ, ਉਹ ਬੰਦੇ ਦਾ ਨਾਮ ਪੀਟ ਸੀ ਤੇ ਸਿਟੀ ਦਾ ਨਾਮ ਸੈਲਮਾ, ਉਹਦਾ ਨਾਮ ਰੱਖਿਆ ਸੈਲਮਾ ਪੀਟ। ਜਿਹੜੀ ਥਾਮਸਨ ਆ ਕਿ ਉਹ ਜਦੋਂ ਕੋਈ ਵੀ ਚੀਜ਼ ਬੰਦੇ ਵਾਂਗੂ ਜਿੱਦਾਂ ਬੰਦਾ ਬੁੱਢਾ ਹੋ ਜਾਂਦਾ, ਵੈਰਾਈਟੀ ਬੁੱਢੀ ਹੋ ਜਾਂਦੀ, ਉਹਨੂੰ ਬਿਮਾਰੀਆਂ ਜ਼ਿਆਦੀਆਂ ਲੱਗਦੀਆਂ, ਉਹਦੀ ਪ੍ਰੋਡਕਸ਼ਨ ਘਟਣ ਲੱਗ ਪੈਂਦੀ ਆ, ਉਹਨੂੰ ਡਿਜੀਜ਼ ਜ਼ਿਆਦਾ ਫੜਦਾ, ਤੇ ਇਸ ਲਈ ਨਵੀਂ ਵੈਰਾਈਟੀ ਉਹ ਵਧੀਆ ਆ। ਅੱਛਾ, ਹੁਣ ਅਸੀਂ ਇੰਨੇ ਕੁ ਪਿੱਛੇ ਆ ਵੀ 2014-15 ਚ ਨਾ ਇੱਥੇ ਥਾਮਸਨ ਨੂੰ ਨਵੀਂ ਵੈਰਾਈਟੀ ਦੇ ਤੌਰ ਤੇ 50 ਰੁਪਏ ਦੀ ਕਲਮ ਦਿੰਦੇ ਸੀ। ਅੱਛਾ ਜੀ। ਜਿਹੜੀ ਵੈਸੇ ਦੂਸਰੀ ਕਲਮ ਜਿਹੜੀ ਆ ਨਾ ਉਹ 2-3 ਰੁਪਏ ਦੀ ਦਿੰਦੇ ਸੀ ਨਾ, ਹਾਂਜੀ। ਤੇ ਥਾਮਸਨ ਦੀ ਕਲਮ ਜਿਹੜੀ ਆ ਨਾ 50 ਰੁਪਏ ਦੀ ਦਿੰਦੇ ਸੀ 2014-15 ਚ ਵੀ। ਇੱਕ ਨਵੀਂ ਵੈਰਾਈਟੀ ਆ ਤੇ ਮਠਾਸ ਜਿਹੜਾ ਵਾ ਚੰਗੀ ਆ, ਤੇ ਇਹ ਥਾਮਸਨ ਛੱਡ ਚੁੱਕੇ ਆ। ਹਾਂਜੀ। ਤੇ ਅਸੀਂ ਥਾਮਸਨ ਨੂੰ ਨਾ ਫੜਨ ਦੇ ਚੱਕਰ 'ਚ ਆ। ਕੋਈ ਥਾਮਸਨ ਨੂੰ ਵੱਲ ਪ੍ਰੋਡਕਸ਼ਨ ਵੀ ਘੱਟ ਹੈ ਨਾ, ਜੇ ਹੁਣ ਜਿਹੜੀ ਦੂਜੀ ਆ ਜਿਹੜਾ ਥਾਮਸਨ ਆ, ਜੋ ਏਕੜ ਦੀ 3 ਵਧੀਆ ਹੋ ਜਵੇ 3 ਟਨ ਸੌਗੀ ਨਿਕਲਦੀ ਆ, ਤੇ ਜਿਹੜਾ ਸੈਲਮਾ ਪੀਟ ਉਹਨੇ 5 ਟਨ ਕਰਨ, ਖਰਚਾ ਸੇਮ ਆ। ਅੱਛਾ, ਜਿਹੜੇ ਇਹ ਹੈ ਅੰਗੂਰ ਦਾ, ਹਾਂਜੀ, ਇਹਦਾ ਲਾਈਨ ਤੋਂ ਲਾਈਨ ਕਿੰਨਾ ਫਾਸਲਾ ਰੱਖਦੇ ਆ? ਐਵਰੇਜ ਜਿਹੜੀ 6/12 12 ਫੁੱਟ ਚੌੜੀ ਹੁੰਦੀ ਆ, ਤੇ 6 ਫੁੱਟ ਤੇ ਬੂਟਾਂ ਦਾ। ਉਹਦਾ ਚੌੜੀ ਰੱਖਣ ਦਾ ਮਤਲਬ ਇਹ ਆ ਜਦੋਂ ਆਪਾਂ ਗਰੇਵ ਤੋੜ ਕੇ ਰੋ ਵਿੱਚ ਪਾਉਣੇ ਆ ਪੇਪਰ ਟਰੇ ਤੇ, ਕਿ ਉਹ ਫਿਰ ਉਹ ਸੂਰਜ ਪੈਂਦਾ ਰਹੇ ਤਾਂ ਸੁੱਕਣੇ ਆ। ਜੇ ਜ਼ਿਆਦਾ ਨੈਰੋ ਕਰ ਦੋ ਫਿਰ ਉਹ ਸੁੱਕਦੀ ਨਹੀਂ, ਧੁੱਪ ਨਹੀਂ ਪੈਂਦੀ। ਹਾਂਜੀ। ਅੱਛਾ, ਫਿਰ ਇਹਦਾ ਪੈਦਾਵਾਰ ਦਾ ਤਾਂ ਤੁਸੀਂ ਦੱਸ ਦਿੱਤਾ, ਤੇ ਇਹਦੀ ਉਮਰ ਕਿੰਨੀ ਕਾ ਇੱਕ ਦਫਾ ਜਦੋਂ ਬਾਗ ਲੱਗ ਜਾਂਦਾ ਵਾ? ਕਹਿੰਦੇ ਬੜਾ ਲੰਬਾ ਚੱਲਦਾ। ਜੇ ਟੇਕ ਕੇ ਕਦੋਂ 80 ਤੋਂ ਲੈ ਕੇ 100 ਸਾਲ ਆ, ਤੇ 80 ਤੋਂ ਲੈ ਕੇ 100 ਤੱਕ ਜਿਹੜੇ 5 ਟਨ ਹਰੇ ਗਰੇਪ ਆ, ਉਹਦੀ 5 4.5 5 ਟਨ ਉਹਦੀ 1 ਟਨ ਸੌਗੀ। ਹਾਂ, ਯਾਨੀ ਕਿ 20% ਯਾਨੀ ਕਿ ਸੌਗੀ ਬਣਦੀ, ਪੰਜਵਾਂ ਹਿੱਸਾ। ਹਾਂਜੀ, ਪੰਜਵਾਂ ਹਿੱਸਾ ਬਣਿਆ। ਤੇ ਹਾਂਜੀ, ਪੰਜਵਾਂ। ਰੇਟ ਕੀ ਆ ਉੱਥੇ? ਤੁਸੀਂ ਹਰਾ ਵੇਚਦੇ ਆ ਕਿ ਸੌਗੀ? ਨਹੀਂ, ਸੌਗੀ, ਕਿਉਂਕਿ ਜਿਹੜਾ ਸੌਗੀ ਵਾਲੇ ਗਰੇਪ ਹੈ ਨਾ, ਉਹ ਖਾਣ ਦੇ ਨਹੀਂ ਕੰਮ, ਖਾਣ ਦੇ ਸ਼ੂਗਰ ਬਹੁਤ ਹੁੰਦੀ ਹੈ। ਹਾਂ, ਮੋਟੇ ਵੀ ਹੁੰਦੇ ਬੇਸਿਕਲੀ ਜਿਆਦਾ ਉਹ ਜਾਂ ਪੈਕੇਜ ਵਿੱਚ ਆਉਂਦੀ ਆ ਜਾਂ ਉਹਦੀ ਸੌਗੀ ਬਣਨੀ ਬਸ, ਕਿਉਂਕਿ ਉਹ ਵਾਈਨ ਬਣ ਜਾਂਦੀ ਉਹਦੀ, ਪਰ ਵਾਈਨ ਵਾਲੇ ਸਪੈਸ਼ਲ ਗਰੇਪ ਡਿਫਰੈਂਟ ਹੁੰਦੇ ਆ। ਵਾਈਨ ਵਾਲੇ ਤਾਂ ਜਿਹੜੇ ਸੁਰਖ ਰੰਗ ਦੇ ਇਹ ਨਹੀਂ ਹੈ? ਨਹੀਂ, 2 ਹੀ ਹੁੰਦੇ ਆ, ਰੈੱਡ ਵੀ ਹੁੰਦੇ ਤੇ ਗ੍ਰੀਨ ਵੀ ਹੁੰਦੇ। ਗ੍ਰੀਨ ਵੀ ਹੁੰਦੇ ਆ। ਪਰ ਜਿਹੜੀ ਰੈੱਡ ਵਾਈਨ ਆ ਉਹ ਮੈਨੂੰ ਡਾਕਟਰ ਕਹਿੰਦੇ ਆ ਵੀ ਸਿਹਤ ਲਈ ਚੰਗੀ ਹੈ, ਕੋਈ ਡਾਕਟਰਾਂ ਨੇ ਕਹਿਣਾ ਆ, ਪਰ ਡਾਕਟਰ ਵੇਚਣਾ ਵੀ ਆ, ਲੋਕਾਂ ਨੂੰ ਡਰਾਉਣਗੇ ਵੀ ਨਾ ਹਾਰਟ ਅਟੈਕ ਨਹੀਂ ਹੁੰਦਾ ਵੀ ਰੈੱਡ ਵਾਈਨ ਪੀਓ, ਮਾਰਕੀਟ ਹੈ ਜਦੋਂ ਡਰਾਉਣ ਵਾਲੀ ਗੱਲ ਆ। ਕਿਉਂਕਿ ਬਹੁਤੇ ਸਾਰੇ ਤਾਂ ਉੱਥੇ ਜਿਹੜਾ ਅੰਗੂਰ ਜਿਹੜਾ ਨਾ ਵਾਈਨ ਲਈ ਇਸਤੇਮਾਲ ਹੁੰਦਾ ਵਾ, ਜਰਮਨੀ ਹੋ ਗਿਆ ਜਾਂ ਅਮਰੀਕਾ ਵਗੈਰਾ 'ਚ। ਜਿਹੜਾ ਵਾਈਨ ਹੈ ਨਾ ਜ਼ਿਆਦਾ ਸਾਡੇ ਏਰੀਆ 'ਚ ਵੀ ਹੁੰਦਾ, ਪਰ ਉਹ ਜ਼ਿਆਦਾ ਹੁੰਦਾ ਨਾਪਾ ਵੈਲੀ, ਦੂਜੀ ਵੈਲੀ। ਅੱਛਾ, ਉੱਥੇ ਟੈਂਪਰੇਚਰ ਥੋੜਾ ਸਾਡੇ ਨਾਲੋਂ ਵਧੀਆ ਹੁੰਦਾ। ਜਿਹੜਾ ਆਪਾਂ ਰਹਿੰਦੇ ਜਿੱਥੇ ਆਪਣੇ ਵਾਲਾ ਸੇਮ ਮੌਸਮ ਆ। ਅੱਛਾ, ਅੱਛਾ।
ਯਾਨੀ ਕਿ ਇੱਥੇ ਤੁਹਾਡੇ ਕੋਈ 45 ਕੁ ਡਿਗਰੀ ਤੱਕ ਜਾਂਦਾ ਹੋਣਾ ਟੈਂਪਰੇਚਰ। ਚੱਲ ਜਾਂਦਾ, ਪਰ ਜੇ ਉਹ ਅਰਾਊਂਡ 30 ਡਿਗਰੀ ਰਵੇ ਤਾਂ ਉਹਦਾ ਟੇਸਟ ਸੇਮ ਵੈਰਾਈਟੀ ਪਰ ਉਹਦਾ ਟੇਸਟ ਵੱਖਰਾ ਹੁੰਦਾ। ਫਿਰ ਉਹ ਉਹਦੀ ਧਰਤੀ ਦਾ ਵੱਖਰਾ, ਉਹਦਾ ਟੇਸਟ ਡਿਫਰੈਂਟ ਹੋ ਜਾਂਦਾ। ਠੀਕ ਹੈ। ਹਾਂਜੀ। ਤੇ ਇਹਦਾ ਜਿਹੜਾ ਹੈ ਵੀ ਕਿੰਨਾ ਦਿਨਾਂ 'ਚ ਜਿਹੜਾ ਨਾ ਅੰਗੂਰ ਲੱਗਦਾ ਵਾ ਤੇ ਕਿੰਨੇ ਅਰਸੇ 'ਚ ਜਿਹੜਾ ਨਾ ਮੈਚੁਰ ਹੁੰਦਾ ਵਾ ਉੱਥੇ? ਬੇਸਿਕਲੀ ਕੀ ਆ, ਜਿੱਦਾਂ ਹੁਣ ਆ ਫਰਵਰੀ ਮਹੀਨਾ ਆ, ਹਾਂ ਹੁਣ ਬੂਟੇ ਉਹ ਫੁੱਟਣ ਲੱਪਣੇ ਆ, ਹਾਂ ਤੇ ਜਾ ਕੇ ਅਖੀਰਲਾ ਪਾਣੀ ਅਸੀਂ ਜੁਲਾਈ ਦੇ ਐਂਡ ਤੇ ਲਾਈਦਾ, ਅੱਛਾ। ਫਿਰ 10 ਸਤੰਬਰ ਤਾਈਂ ਤੋੜ ਲਈਦੇ ਸਾਰੇ। ਹਾਂਜੀ, ਉਹ ਬੇਸਿਕਲੀ 6 ਮਹੀਨੇ ਮਿਹਨਤ ਕਰਨੀ 6 ਮਹੀਨੇ ਹਾਂਜੀ। ਉਸ ਤੋਂ ਬਾਅਦ ਸਤੰਬਰ ਤੋਂ ਲੈ ਕੇ ਤੇ ਤਕਰੀਬਨ ਫਰਵਰੀ ਤੱਕ ਜਿਹੜਾ ਵਾ ਨਾ ਉਸ ਤੋਂ ਬਾਅਦ ਫਿਰ ਜੋ ਨਵੰਬਰ ਵਿੱਚ ਕੋਰਾ ਪੈਣ ਲੱਗਣਾ, ਠੰਡ। ਪੱਤੇ ਸਾਰੇ ਝੜ ਜਾਂਦੇ ਆ, ਉਸ ਤੋਂ ਬਾਅਦ ਫਿਰ ਉਹਦੀ ਪਰੂਣੀ ਕਰਨੀ, ਅੱਛਾ। ਕਟਾਈ ਛੰਗਾਈ ਕਰਨੀ, ਉਹਨੂੰ ਫੇਰ ਰੈਪ ਕਰਨਾ ਤਾਰਾਂ ਨੂੰ। ਹਾਂਜੀ, ਉਹਦਾ ਜਿਹੜੀ ਪ੍ਰੂਨਿੰਗ ਆ ਉਹ ਦਸੰਬਰ 'ਚ ਜਾਂ ਨਵੰਬਰ 'ਚ ਕਰਦੇ ਆ? ਬੇਸਿਕਲੀ ਡਿਪੈਂਡ ਕਰਦਾ ਠੰਡ ਤੇ। ਟਰਾਈ ਇਹ ਕਰੀਦੀ ਆ ਵੀ ਜਿੱਦਾਂ ਵੀ ਜਦੋਂ ਠੰਡ ਸ਼ੁਰੂ ਹੋ ਜਾਏ, ਜਦੋਂ ਨਹੀਂ ਵੀ ਜਨਵਰੀ ਚ ਟਰਾਈ ਕਰੀਦੀ ਹੈ। ਅੱਛਾ ਜਨਵਰੀ, ਫਰਵਰੀ, ਦਸੰਬਰ ਵਿੱਚ ਸ਼ੁਰੂ ਹੋ ਜਾਂਦੀ ਹੈ। ਹਾਂਜੀ, ਕਿਉਂ ਉਹਦਾ ਮਤਲਬ ਇਹ ਹੁੰਦਾ ਉਹਨਾਂ ਦਿਨਾਂ 'ਚ ਬੂਟਾ ਸੁੱਤਾ ਹੁੰਦਾ। ਜੋ ਸੁੱਤਾ ਬੂਟਾ ਉਦੋਂ ਕਰਨੇ ਆ। ਹਾਂ, ਤਾਂ ਕਿ ਫਿਰ ਉਹ ਜਦੋਂ ਫੋਟ ਚੰਗੀ ਹੋ ਸਕੇ ਸ਼ੁਰੂ। ਹਾਂਜੀ, ਬਾਅਦ 'ਚ ਫਿਰ ਫੋਟ ਚੰਗੀ ਹੋ। ਹਾਂਜੀ, ਕਿਉਂ ਜੇ ਹੁਣ ਤੁਸੀਂ ਜਾਗਦੇ ਬੂਟੇ ਦੀ ਕਰਦਾ ਉੱਥੇ ਪਾਣੀ ਚੋਈ ਜਾਣਾ, ਚੋ ਕੇ ਫਿਰ ਉਹ ਟਰੀ ਵੀਕ ਹੋ ਜਾਂਦਾ। ਬੇਸਿਕਲੀ ਉਹਨਾਂ ਦਿਨਾਂ 'ਚ ਬੂਟਾ ਉਹਨੂੰ ਸੁੱਤਾ ਹੀ ਹੁੰਦਾ, ਡੋਰਮੈਂਟ ਹੁੰਦਾ ਵਾ। ਹਾਂਜੀ ਹਾਂਜੀ। ਤੇ ਇੱਥੇ ਇਹਦੇ 'ਚ ਨਹੀਂ ਮੱਖੀਆਂ ਮੁੱਖੀਆਂ ਦਾ ਇਸਤੇਮਾਲ ਕਰਨਾ ਪੈਂਦਾ? ਸਿਰਫ ਬਦਾਮਾਂ 'ਚ, ਬਦਾਮਾਂ 'ਚ ਸਿਰਫ ਬਦਾਮ। ਜਿਹੜੇ ਬੰਦੇ ਕੋ ਮਸਾਲਾ ਵੀ 100 ਕਿੱਲਾ ਬਦਾਮ ਆ, ਹਾਂਜੀ, ਉਹ ਤਾਂ ਚਾਹੇ ਬਦਾਮ ਆਪਣੀ ਮੱਝਾਂ ਨੂੰ ਵੀ ਖਿਲਾਈ ਜਾਵੇ, ਪਰ ਮੱਝਾਂ ਹੈ ਨਹੀਂ ਉੱਥੇ, ਖਾਣ ਵਾਲੀ ਮੱਝਾਂ ਹੈ ਨਹੀਂ। ਮੱਝਾਂ ਹੈ ਉਹ ਜਿਹੜੀ ਉਹ ਵੇਸਟੇਜ ਆ ਨਾ, ਬਦਾਮਾਂ ਦਾ ਵੇਸਟੇਜ ਆ, ਬਰੀਕ ਹੋ ਗਿਆ, ਚੂਰਾ ਹੋ ਗਿਆ, ਜਾਂ ਉਹਨਾਂ ਦਾ ਛਿੱਲਾਂ ਹੋ ਗਈਆਂ, ਉਹ ਸਾਰਾ ਪੀ ਕੇ ਫੀਡ 'ਚ ਪੈਂਦਾ। ਡੈਰੀ ਨੂੰ ਜਾਂਦਾ। ਬਦਾਮਾਂ ਦਾ, ਪਿਸਤੇ ਦਾ, ਜਿੰਨੀ ਫਰੂਟ ਦੀ ਵੇਸਟੇਜ ਆ, ਉਹ ਸਾਰੀ ਡੈਰੀ ਹੋ ਜਾਂਦੀ ਆ, ਫੀਡ ਬਣਦੀ ਉਹਦੀ। ਫੀਡ ਬਣਦੀ ਆ ਉਹਦੀ। ਹਾਂਜੀ, ਚੱਲ ਗਈ। ਅੱਛਾ, ਉਹਦਾ ਰੇਟ ਕੀ ਹੈ ਉੱਥੇ ਬਦਾਮ ਦਾ ਤੇ ਇਸ ਦਾ ਜਿਹੜਾ ਸੌਗੀ ਦਾ? ਸੌਗੀ ਦਾ ਟਨ ਜਿਹੜੀ ਇਸ ਵੇਲੇ 2000 ਆ $2000 ਹੁੰਦਾ ਪਰ ਟਨ। ਪਰ ਟਨ। ਜਿਹੜੇ ਬਦਾਮ ਲੈ ਕੇ 1.5 ਤੋਂ ਲੈ ਕੇ $3.5-4 ਦੇ ਪਾਉਂਡ ਚੱਲ ਜਾਂਦੇ, ਡਿਪੈਂਡ ਕਰਦਾ ਆ ਅੱਛਾ, ਸਪਲਾਈ ਡਿਮਾਂਡ ਤੇ ਆ। ਬੇਸਿਕਲੀ ਕੀ ਹੋਇਆ, ਜਦ ਇਹ ਚਾਈਨਾ 'ਚ ਬਹੁਤ ਪ੍ਰੋਡਕਸ਼ਨ ਹੋਣ ਆਪੇ ਨਾ, ਬਦਾਮਾਂ ਦੀ ਹਰੇਕ ਚੀਜ਼ ਦੀ ਚਾਈਨਾ ਕਰੀ ਜਾਂਦਾ, ਹਰੇਕ ਚੀਜ਼ ਦੀ ਕਰੀ ਜਾਂਦਾ, ਉਹਨੇ ਸਾਰੀ ਜਿਹੜੀ ਦੁਨੀਆ ਦੀ ਮਾਰਕੀਟ ਹਿਲਾਤੀ। ਪਹਿਲੋਂ ਉਹ ਪਤਾ ਨਹੀਂ ਕੀ ਕਰਦੇ ਆ, ਕਿੱਥੋਂ ਇੰਨਾ ਚੀਪ ਸਮਾਨ ਆ। ਪਹਿਲੋਂ ਬਦਾਮ ਸਾਰੇ ਅਮਰੀਕਾ ਦੇ ਹੀ ਚੱਲਦੇ ਸੀ ਮੋਸਟਲੀ। ਮੋਸਟਲੀ ਜਿਹੜਾ ਉੱਥੇ ਚੱਲਦੇ ਸੀ, ਕੈਲੀਫੋਰਨੀਆ ਬਦਾਮ ਮਸ਼ਹੂਰ ਸੀ, ਪਰ ਚਾਈਨਾ 'ਚ ਹਰੇਕ ਚੀਜ਼ ਬੀਜੀ ਜਾਂਦੇ, ਪਤਾ ਨਹੀਂ ਕਿੱਥੇ ਬੀਜਦੇ ਆ, ਹਰੇਕ ਚੀਜ਼ ਬੀਜੀ ਜਾਂਦੇ ਉਹ। ਪਰ ਬੀਜ ਦੇ ਵੀ ਉਹ ਬਹੁਤ ਜ਼ਿਆਦਾ ਵਾ, ਰਕਬਾ ਵੀ ਉਹਨਾਂ ਕੋਲ ਜਿਹੜਾ ਵਾ। ਖਰਾਬ ਨਿਕਲਿਆ ਜੀ ਵਿੱਚੋਂ ਹੈ। ਮੈਂ ਕਿਹਾ ਤਲਖੀ ਜੀ ਕਰਦੀ ਸੀਗੀ ਵੀ ਪੈਰ ਵਿੱਚੋਂ ਖਰਾਬ ਤਾਂ ਨਹੀਂ। ਖੁਰੀਆਂ ਲਾਉਂਦੇ ਘੋੜੀ ਦੇ ਨਾ ਪੈਰ, ਘੋੜੀ ਕਰਦੀ ਸੀ ਤਲਖੀ, ਖਾਸੇ ਦਿਨ ਹੋ ਗਏ ਨਾ ਪੈਰ ਬਣਨ ਵਾਲੇ ਸੀ। ਹਾਂਜੀ, ਮੈਨੂੰ ਇਦਾਂ ਲੱਗਿਆ ਵੀ ਮੈਂ ਕਿਹਾ ਵਿੱਚੋਂ ਗਲ ਗਿਆ। ਇਨਫੈਕਸ਼ਨ ਨਾ ਹੋਵੇ ਬਈ। ਉਹ ਕਹਿੰਦਾ ਠੀਕ ਨਿਕਲਿਆ। ਓਕੇ, ਠੀਕ ਹੈ। ਤੇ ਹੋਰ ਤੁਸੀਂ ਤਾਂ ਆਪਣੇ ਕੀ ਤੁਸੀਂ ਖੇਤੀਬਾੜੀ ਤੁਹਾਡਾ ਵੀ ਜੀ? ਹਾਂ, ਅਸੀਂ ਖੇਤੀਬਾੜੀ ਵੀ ਕਰਦੇ ਹਾਂ। ਮੈਂ ਵੀ ਅਸਲ 'ਚ ਪਹਿਲੇ ਮੈਂ ਬੈਂਕ 'ਚ ਰਿਹਾ ਵਾਂ। ਅੱਛਾ ਜੀ। ਹਾਂ, ਤੇ ਹੁਣ ਕੁਝ ਥੋੜਾ ਜਿਹਾ ਜ਼ਿਮੀਦਾਰਾ ਵਾ। ਅੱਛਾ ਜੀ। ਹਾਂ, ਤੇ ਇੱਕ ਵੈਬਸਾਈਟ ਆਪਣੀ ਕ੍ਰਿਕਟ ਦੀ, ਕਿਹੜੀ? ਦੀ weeklysports.com ਦੇ ਨਾਮ ਦਾ। ਓਕੇ ਜੀ। ਤੁਸੀਂ ਫਿਰ ਇੱਥੇ ਜੱਦੀ ਆ ਤੁਸੀਂ ਨਾ? ਹਾਂ, ਇੱਥੇ ਸਰੋਜ ਸਾਹਿਬ ਤੁਸੀਂ ਕਿੱਥੋਂ ਫਿਰ ਇੱਥੋਂ ਹੋਏ, ਤੁਸੀਂ ਇੱਧਰ ਚੜ੍ਹਦੇ ਪੰਜਾਬ ਤੋਂ? ਨਹੀਂ, ਲੁਧਿਆਣੇ। ਲੁਧਿਆਣੇ ਤੋਂ ਆਏ, ਅਸੀਂ ਅੰਬਾਲੇ ਤੋਂ ਆਏ। ਮੈਂ ਹਾਂ, ਉਹ ਅੰਬਾਲੇ ਤੋਂ, ਚਲੋ ਹੁਣ ਤਾਂ ਹਰਿਆਣਾ ਹੋ ਗਿਆ, ਤਾਂ ਅੰਬਾਲੇ ਤੋਂ ਕਾਫੀ ਲੋਕੀ ਆਏ ਸੀ। ਹਾਂਜੀ, ਇਹ ਨਾਨਕੇ ਆ ਸਾਡੇ ਇੱਥੇ ਨਾ ਅੰਬਾਲੇ ਦੇ। ਅੱਛਾ ਜੀ। ਤੁਹਾਡਾ ਲਾਸਟ ਨੇਮ ਕੀ ਹੋ ਜਾਂਦਾ? ਗੋਤ? ਅਸੀਂ ਪੁਆਰ। ਪੁਆਰ? ਹਾਂਜੀ। ਦੇਖੋ, ਸਮੇਂ ਹਕੂਮਤਾਂ ਆ, ਉੱਧਰੋਂ ਉੱਧਰ ਪਤਾ ਨਹੀਂ ਕਿਹੜੀ ਮਾੜਾ ਟਾਈਮ ਸੀ, ਕਾਲੀ ਬੋਲੀ ਦੌਰ ਸੀ ਕਾਲਾ, ਪਤਾ ਨਹੀਂ ਕਿਸੇ ਵੀ ਆਵੇ। ਮੈਨੂੰ ਲੱਗਦਾ, ਚਲੋ ਬਾਹਲਾ ਤਾਂ ਨਹੀਂ, ਪਰ ਜਿੰਨਾ ਕੁ ਮੈਂ ਪੜ੍ਹਿਆ, ਮੈਨੂੰ ਲੱਗਦਾ ਜਿਹੜੀ ਬੈਸਟ ਸਾਰਾ ਮਾੜਾ ਹੀ ਹਿਸਟਰੀ ਦਾ ਦੌਰ ਸੀ। 20 ਲੱਖ ਲੋਕੀ ਆਲਮੋਸਟ। ਹਾਂਜੀ, 20 ਲੱਖ